ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਸਾਰਾ ਦਿਨ ਸੁਰਖੀਆਂ ਦਾ ਕੇਂਦਰ ਬਣੀਆਂ ਰਹੀਆਂ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ, ਉੱਥੇ ਹੀ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਲਿਊਬ ਐਂਡ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਮੈਨੂੰ ਨਵੇਂ ਪੁਰਾਣੇ ਟਾਇਰ ਤੁਸੀਂ ਇਹਨਾਂ ਦੇ ਕੋਲੋਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਪਾਇਓ ਚਾਨਣਾ। ਵਿਚੋਲਾ ਜੀ ਤਾਂ ਫੜੇ ਗਏ, ਉਧਰ ਭੁੱਲਰ ਉੱਤੇ ਇੱਕ ਹੋਰ ਮੁਕੱਦਮਾ ਦਰਜ ਹੋਇਆ। ਵੇਖੋ, ਗੱਲ ਇਹ ਆ ਕਿ ਅਖੀਰ ਇਹ ਹੋਣਾ ਹੀ ਸੀਗਾ। ਜੇ ਮਤਲਬ ਆਪਾਂ ਦੇਖੀਏ ਤਾਂ ਜਿਸ ਤਰ੍ਹਾਂ ਦੇ ਹਾਲਾਤ ਸਨ, ਕਿਉਂਕਿ ਪਹਿਲਾਂ ਹੀ ਆਪਾਂ ਨੂੰ ਯਾਦ ਹੋਣਾ ਆ ਕਿ ਇੱਕ ਟ੍ਰਿਬਿਊਨ ਦੇ ਵਿੱਚ ਰਿਪੋਰਟ ਛਪੀ ਸੀ ਜਿਹਦੇ ਵਿੱਚ ਉਹਨਾਂ ਨੇ ਬਾਤ ਤਫਸੀਲ ਦੱਸਿਆ ਸੀਗਾ ਕਿ ਕਿੰਨੀ ਇਨਕਮ ਹੈ, ਇਨਕਮ ਟੈਕਸ ਲੱਗਣ ਉਪਰੰਤ ਕਿੰਨੀ ਰਹਿ ਜਾਂਦੀ ਆ, ਟੋਟਲ ਕਿੰਨੀ ਹੋ ਗਈ, ਪਰਿਵਾਰਕ ਦੂਸਰੀ ਆਮਦਨ ਕਿਹੜੀ ਆ, ਕੁੱਲ ਮਿਲਾ ਕੇ ਕਿੰਨੀ ਹੈ ਜੀ, ਤਾਂ ਖਰਚ ਕਿੰਨਾ ਹੈ, ਦੌਲਤ ਕਿੰਨੀ ਮਿਲੀ ਆ, ਉਹ ਸਾਰਾ ਕੁਝ ਲਗਭਗ ਸਾਫ਼ ਸੀ। ਹੁਣ ਵੇਖਣ ਵਾਲੀ ਗੱਲ ਇਹ ਸੀਗੀ ਕਿ ਮਾਮਲਾ ਜਿਹੜਾ ਹੈ ਉਹ ਜਾਇਦਾਦ ਬਣਾਉਣ ਦਾ ਜਿਹੜਾ ਹੈ ਉਹ ਪੰਜਾਬ ਸਰਕਾਰ ਦਰਜ ਕਰਦੀ ਹੈ, ਯਾਨੀ ਵਿਜੀਲੈਂਸ ਦਰਜ ਕਰਦੀ ਹੈ, ਜਾਂ CBI ਕੋਲ ਜਿਹੜੀ ਆਲਰੇਡੀ FIR ਦਰਜ ਕਰਕੇ ਚੱਲ ਰਹੀ ਹੈ ਉਹਦੇ ਕੋਲ ਹੀ ਇਹ ਜਾਂਚ ਪੜਤਾਲ ਰਹੇਗੀ। ਤਾਂ ਅਖੀਰ ਅੱਜ ਇੱਕ ਹੋਰ ਮੁਕੱਦਮਾ ਜਿਹੜਾ ਦਰਜ ਹੋਇਆ, ਇਹਦੇ ਵਿੱਚ ਸਾਫ਼ ਹੋ ਗਿਆ, ਸਪਸ਼ਟ ਹੋ ਗਿਆ ਕਿ CBI ਦੀ ਇੰਸਪੈਕਟਰ ਹੈ ਜਿਹੜੀ ਸੋਨਲ ਮਿਸ਼ਰਾ, ਉਹਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਗਿਆ ਬੁੱਧਵਾਰ। ਤੇ ਇਹਦੀ ਮਤਲਬ ਕਿ ਮਾਮਲੇ ਦੀ ਜਾਂਚ ਚੰਡੀਗੜ੍ਹ CBI ਦੇ ਅਧਿਕਾਰੀ ਕੁਲਦੀਪ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਕੇਸ ਦਰਜ ਕੀਤਾ ਗਿਆ ਕਿ ਇਨਕਮ ਤੋਂ ਵੱਧ ਪ੍ਰਾਪਰਟੀ ਦਰਜ ਕੀਤੀ ਗਈ ਹੈ। ਹੁਣ ਇੱਕ ਵੱਡੀ ਖਬਰ ਅੱਜ ਦੀ ਇਹ ਵੀ ਸੀਗੀ, ਚਲੋ ਇਹ ਵੀ ਵੱਡੀ ਖਬਰ ਹੈ, ਇਹਦੇ ਤੇ ਫਿਰ ਮੁੜ ਆਉਂਦੇ ਆ ਕਿ ਜਿਹੜਾ ਵਿਚੋਲਾ ਸੀ ਕ੍ਰਿਸ਼ਾਨੂ ਸ਼ਾਰਦਾ, ਦੇਖੋ ਅੱਜ ਤੱਕ ਸਾਰਾ ਮੀਡੀਆ ਗਲਤ ਨਾਂ ਲੈਂਦਾ ਰਿਹਾ ਮੇਰੇ ਸਮੇਤ, ਉਹਦਾ ਨਾਂ ਕ੍ਰਿਸ਼ਾਨੂ ਆ, ਕ੍ਰਿਸ਼ਨੂ ਨਹੀਂ। ਇਹ ਮੈਨੂੰ ਅੱਜ ਉਹਦੇ ਇੱਕ ਨੇੜਲੇ ਬੰਦੇ ਨੇ ਦੱਸਿਆ, ਕ੍ਰਿਸ਼ਾਨੂ ਸ਼ਾਰਦਾ। ਉਹਦਾ 9 ਦਿਨ ਦਾ ਰਿਮਾਂਡ ਮਿਲ ਗਿਆ ਜੀ, 9 ਦਿਨ ਦਾ। ਤਾਂ ਗੱਲ ਇਹ ਆ ਕਿ ਜੇ ਆਪਾਂ ਦੇਖੀਏ ਤਾਂ ਹੁਣ ਜੇ ਤੇ ਉਹਨੇ ਕੋਈ ਰਾਹ ਦੇ ਦਿੱਤਾ, CBI ਨੂੰ ਉਹਨੇ ਢਾਹ ਦੇ ਦਿੱਤੀ, ਤੇ ਫਿਰ ਇਹਨਾਂ ਦਾ ਗਾਹ ਪੈਣਾ ਲਗਭਗ ਤੈਅ ਆ। ਮੈਂ ਗਰੰਟੀ ਨਾਲ ਕਹਿ ਸਕਦਾ ਹਾਂ ਗੁਰਪ੍ਰੀਤ ਜੀ ਕਿ ਜੇਕਰ ਇਹ ਜਾਂਚ ਪੜਤਾਲ ਇਹਨਾਂ ਨੇ ਨਾਲ ਨਿਰਪੱਖਤਾ ਨਾਲ ਜਾਂ ਬੇਖੌਫ ਤਰੀਕੇ ਦੇ ਨਾਲ ਅੱਗੇ ਟੋਰੀ ਤਾਂ ਇਹ ਬਹੁਤ ਵੱਡੀ ਗੇਮ ਖੁੱਲ ਜਾਏਗੀ, ਬਹੁਤ ਵੱਡੀ। ਤੇ ਜੇ ਫਿਰ ਤੁਹਾਨੂੰ ਪਤਾ ਹੀ ਆ, ਗੱਲ ਗੋਲਮੋਲ ਕਰਨੀ ਹੋਵੇ ਤੇ ਫਿਰ ਕੋਈ ਥਾਣੇ ਦਾ ਮਾਮੂਲੀ ਕੋਈ ਵੀ ਕਰਮਚਾਰੀ ਹੁੰਦਾ ਜਿਹੜਾ, ਉਹ ਗੱਲ ਗੋਲਮੋਲ ਕਰ ਸਕਦਾ। ਇੱਥੇ ਉਹਦੇ ਕੋਲ ਜਿੰਨਾ ਕੋ ਅਧਿਕਾਰ ਖੇਤਰ ਹੁੰਦਾ ਉਹ ਉਹਦੇ ਵਿੱਚ ਗੱਲ ਨੂੰ ਗੋਲਮੋਲ ਗੁਲਾਬੀ ਢੰਗ ਨਾਲ ਕਰ ਜਾਂਦਾ ਹੈ। ਤਾਂ ਫਿਲਹਾਲ ਜਿਹੜੀ ਇਨਕਮ ਹੈ, ਇਨਕਮ ਤੋਂ ਵੱਧ ਜੋ ਜਾਇਦਾਦ ਬਣੀ ਹੈ, ਉਹਦਾ ਮਾਮਲਾ ਅਲੱਗ ਤੋਂ ਅੱਡ ਤੋਂ ਹਰਚਰਨ ਸਿੰਘ ਭੁੱਲਰ ਤੇ ਦਰਜ ਹੋ ਗਿਆ ਹੈ। ਹੁਣ ਇਹਦੇ ਵਿੱਚ ਪ੍ਰਾਪਰਟੀਆਂ ਦੇ ਜਿਹੜੇ ਕਾਗਜ਼ ਮਿਲੇ ਨੇ ਤੇ ਦੱਸਦੇ ਕਿ ਉਹਦੇ ਵਿੱਚ ਚੰਡੀਗੜ੍ਹ ਦੇ ਵਿੱਚ 2 ਘਰ, ਮੋਹਾਲੀ, ਹੁਸ਼ਿਆਰਪੁਰ ਤੇ ਲੁਧਿਆਣੇ ਦੇ ਵਿੱਚ ਲਗਭਗ 150 ਕਿੱਲਾ ਜ਼ਮੀਨ ਦੇ ਦਸਤਾਵੇਜ਼। ਇਹ ਮੈਂ ਨਹੀਂ ਕਹਿ ਰਿਹਾ, ਮੀਡੀਆ ਕਹਿ ਰਿਹਾ। ਇਹ ਪ੍ਰਾਪਰਟੀਆਂ ਹਰਚਰਨ ਸਿੰਘ, ਪਤਨੀ ਤੇਜਿੰਦਰ ਕੌਰ, ਬੇਟਾ ਗੁਰਪ੍ਰਤਾਪ ਸਿੰਘ, ਬੇਟੀ ਤੇਜ ਕਿਰਨ, ਇਹਨਾਂ ਦੇ ਨਾਮ ਤੇ ਆ। ਮਰਸਡੀਜ਼, ਆਡੀ, ਇਨੋਵਾ, ਫੋਰਚੂਨਰ, ਇਹ 5 ਗੱਡੀਆਂ ਇਸ ਤਰ੍ਹਾਂ ਦੀਆਂ ਨੇ ਇਹਨਾਂ ਦੇ ਕੋਲ।
ਤਾਂ ਕੁੱਲ 5 ਬੈਂਕ ਖਾਤੇ, 2 FD HDFC ਬੈਂਕ ਦੇ ਵਿੱਚ ਸੈਲਰੀ ਅਕਾਊਂਟ ਅਗਸਤ ਤੇ ਸਤੰਬਰ ਮਹੀਨੇ ਦੇ ਵਿੱਚ 4,74,140 ਸੈਲਰੀ ਜਮ੍ਹਾਂ ਹੋਈ ਹੈ। ਟੈਕਸ ਰਿਟਰਨ ਜਿਹੜਾ 24-25 ਦੇ ਅਨੁਸਾਰ 45,95,990 ਤੇ ਜਿਹਦੇ ਵਿੱਚ 13,82,270 ਟੈਕਸ ਦੇਣ ਤੋਂ ਬਾਅਦ ਉਹਨਾਂ ਦੀ ਜਿਹੜੀ ਆਮਦਨ ਬਣਦੀ ਆ ਉਹ 32 ਲੱਖ ਬਣਦੀ ਆ। ਪਰ ਘਰੋਂ 7 ਕਰੋੜ 36 ਲੱਖ ਦਾ ਕੈਸ਼, 2.32 ਕਰੋੜ ਦੇ ਗਹਿਣੇ, ਮਹਿੰਗੀ ਆਈਟਮ ਜਿਵੇਂ ਲਗਜ਼ਰੀ ਗੱਡੀਆਂ, ਬੈਂਕ ਬੈਲੈਂਸ, ਉਹ ਸਾਰੀਆਂ ਚੀਜ਼ਾਂ ਮਿਲਾ ਕੇ ਤਾਂ ਇਸ ਕੇਸ ਦੇ ਵਿੱਚ ਹੁਣ ਕਹਿ ਸਕਦੇ ਹਾਂ ਆਪਾਂ ਕਿ ਇਹਨਾਂ ਨੇ ਇਹਨੂੰ ਅੜੁੰਗ ਦਿੱਤਾ। ਹੁਣ ਜੀ ਦੇਖਦੇ ਹਾਂ ਜੀ ਅੱਗੇ ਕੀ ਬਣਦਾ। ਤਾਂ ਕੁੱਲ ਮਿਲਾ ਕੇ CBI ਨੇ FIR ਜਿਹੜੀ ਹੈ ਉਹ ਇੱਕ ਅੱਡ ਤੋਂ ਕੱਟ ਦਿੱਤੀ ਆ। ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਾਰਾ ਕੇਸ ਜਿਹੜਾ ਉਹ ਟਿਕੇਗਾ ਕਿਰਸ਼ਾਨੂ ਸ਼ਾਰਦਾ ਦੇ ਰਿਮਾਂਡ ਤੇ, ਕਿਉਂਕਿ ਕੱਲ ਨੂੰ ਸ਼ਾਇਦ ਨਹੀਂ, ਕੱਲ ਨੂੰ ਜਾਂ ਪਰਸੋਂ ਇਹਦੀ ਵੀ ਜਿਹੜੀ ਨਿਆਂਇਕ ਹਿਰਾਸਤ ਹੈ 14 ਦਿਨ ਦੀ ਭੁੱਲਰ ਦੀ, ਉਹ ਖਤਮ ਹੋਣ ਜਾ ਰਹੀ ਆ। ਜੇ ਤੁਰੰਤ ਇਹਨੂੰ ਵੀ ਰਿਮਾਂਡ ਤੇ ਉਹਨਾਂ ਨੇ ਚਾੜ ਲਿਆ, ਉਹਦੇ ਰਿਮਾਂਡ ਤੇ ਚੱਲਦਾ ਹੀ ਪਿਆ, ਤੇ ਫਿਰ ਜੇ ਹੁਣ ਦੇਖੋ ਇਹ ਤਾਂ ਦੋਨੇ ਹੈ ਹੀ ਹੈ ਜੀ, ਇਹਨਾਂ ਦੀ ਮੁਸ਼ਕਲ ਤੇ ਹੈ ਹੀ ਹੈ, ਪਰ ਜੇਕਰ ਉਥੋਂ ਕਹਾਣੀ ਅੱਗੇ ਤੁਰ ਪਈ, ਡੈਫੀਨੇਟਲੀ ਪੱਕੀ ਗੱਲ ਆ ਕਿ ਉਦੋਂ ਬਾਅਦ ਫਿਰ ਕਈਆਂ ਦੀਆਂ ਮੁਸ਼ਕਲਾਂ ਹੀ ਨਹੀਂ, ਕਈਆਂ ਦੇ BP ਵੱਧ ਜਾਣਗੇ। ਦੋਨੇ ਚੀਜ਼ਾਂ, ਮੁਸ਼ਕਲਾਂ ਵੀ ਵਧਣਗੀਆਂ, BP ਵੀ ਵਧਣਗੇ। ਜੀ। ਸੋ ਮੁਸ਼ਕਲਾਂ ਤੇ BP ਵਧਣਗੇ, ਇਹ ਤੁਸੀਂ ਆਖਿਆ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ BP ਸ਼ਾਇਦ ਉਧਰ ਵਿਧਾਇਕ ਸਾਹਿਬ ਦਾ ਵੀ ਵੱਧ ਗਿਆ ਹੋਊਗਾ। ਅਗਲੇ ਕਹਿੰਦੇ ਵੀ ਮੇਰੀ ਤਾਂ ਕਿਰਦਾਰਕੁਸ਼ੀ ਹੋ ਰਹੀ ਹੈ। ਇਹ ਲੱਤਾਂ ਤੋੜਨ ਦਾ ਦੋਸ਼ ਲੈ ਕੇ ਨਿਕਲੇ ਨੇ ਹੁਣ ਵਿਧਾਇਕ ਸਾਹਿਬ। ਇੱਕ ਪਹਿਲਾਂ ਆਪਾਂ ਜ਼ਿਕਰ ਕਰਦੇ ਹੀ ਰਹਿੰਦੇ ਹਾਂ, ਆਏ ਦਿਨ ਚੁਣ ਚੁਣ ਕੇ ਲੱਭੇ ਹੋਏ ਹੀਰਿਆਂ ਚੋਂ ਹੌਲੀ ਹੌਲੀ ਹੁਣ ਕੋਲੇ ਕਿਉਂ ਬਣਦੇ ਜਾ ਰਹੇ ਨੇ। ਉਹ ਗਾਣਾ ਸੀ ਨਾ, ਤੋੜੀ ਚੱਲ ਲੋਕਾਂ ਦੇ ਰਿਕਾਰਡ, ਮੁੰਡੇ ਆਵੇ ਵੇਖੀ ਦਿਲ ਨਾ ਕੁੜੀ ਦਾ ਕਿਤੇ ਤੋੜਦੀ। ਜੀ, ਇਹ ਰਿਕਾਰਡ ਵੀ ਤੋੜ ਰਹੇ ਨੇ, ਦਿਲ ਵੀ ਤੋੜ ਰਹੇ ਨੇ। ਜੀ, ਟੁੱਟ ਜੂ ਤੜਕ ਕਰਕੇ, ਨੀ ਦਿਲ ਤੇਰਾ ਟੁੱਟ ਜੂ ਤੜਕ ਕਰਕੇ। ਜਿਨ੍ਹਾਂ ਨੇ ਉਮੀਦਾਂ ਲਾਈਆਂ ਸੀਗੀਆਂ ਉਹਨਾਂ ਦੇ ਦਿਲ ਟੁੱਟ ਰਹੇ ਨੇ, ਰਿਕਾਰਡ ਇਹ ਟੁੱਟ ਰਹੇ ਨੇ ਕਿ ਦੋਸ਼ ਵੇਖੋ ਕੋਈ ਰਹਿ ਗਿਆ। ਕਿਤਾਬ ਫੋਲ ਲਵੋ ਕਿ ਇਹਨਾਂ ਦੇ ਵਿਧਾਇਕਾਂ ਤੇ ਕੋਈ ਦੋਸ਼ ਲੱਗਣ ਵਾਲਾ ਰਹਿ ਗਿਆ। ਜੀ, ਨੰਬਰ ਪਲੇਟ ਤੋਂ ਲੈ ਕੇ ਇਹਨਾਂ ਨੇ ਲੋਕਾਂ ਦੀਆਂ ਹੱਡੀਆਂ ਦੇ ਨੰਬਰ ਲਾਤੇ ਨੇ। ਹੁਣ ਜਿਹੜੇ ਸਕਰੂਪ ਪੈਣੇ ਨੇ ਪਲੇਟਾਂ ਦੇ ਵਿੱਚ, ਉਹਨਾਂ ਦੇ ਨੰਬਰ ਲਾਤੇ ਨੇ ਇਹਨਾਂ ਨੇ। ਕਿਆ ਹੀ ਨੰਬਰ ਸੀ, 92। ਹੁਣ ਵੇਖੋ ਗੱਲ ਇਹ ਆ ਕਿ ਇਹ ਹੈ ਕੁਲਵੰਤ ਸਿੰਘ ਬਾਜ਼ੀਗਰ। ਇਹਨਾਂ ਦੇ ਨਾਮ ਦੇ ਨਾਲ ਬਾਜ਼ੀਗਰ ਲੱਗਦਾ, ਮੈਂ ਇਸ ਕਰਕੇ, ਨਹੀਂ ਤਾਂ ਤੁਹਾਨੂੰ ਪਤਾ ਮੈਂ ਜ਼ਾਤੀਵਾਦ ਇਹਨਾਂ ਚੀਜ਼ਾਂ ਨੂੰ ਨਹੀਂ ਅੱਗੇ ਤੋਰਦਾ। ਤਾਂ ਖੈਰ ਹੁਣ ਵੇਖੋ ਕੁਲਵੰਤ ਸਿੰਘ, ਇਹਦਾ ਇੱਕ ਝਗੜਾ ਚੱਲਦਾ ਸੀ ਪਿੰਡ ਦੇ। ਅੱਛਾ, ਮੈਂ ਤੁਹਾਨੂੰ ਜਾਣਕਾਰੀ ਲਈ ਦੱਸ ਦੇਵਾਂ, ਮੈਂ ਇਸੇ ਪਿੰਡ ਦੇ ਵਿੱਚ, ਇਸੇ ਇਲਾਕੇ 'ਚ ਬਹੁਤ ਰਹਿੰਦਾ ਰਿਹਾ, ਘੁੰਮਿਆ ਫਿਰਿਆ। ਇਹ ਬਿਲਕੁਲ ਬਾਰਡਰ ਪੱਟੀ ਦਾ ਇਲਾਕਾ, ਤਾਂ ਕਿ ਤੁਹਾਨੂੰ ਸਮਝਣ 'ਚ ਸੌਖ ਹੋ ਜਾਏਗੀ। ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ ਤੁਸੀਂ ਹਰਿਆਣੇ ਦੇ ਪਿੰਡ 'ਚ ਐਂਟਰ ਹੋ ਗਏ, ਕਿਹੜੇ ਵੇਲੇ ਪੰਜਾਬ ਦੇ ਪਿੰਡ 'ਚ ਆ ਗਏ। ਐ ਤੁਰੇ ਜਾਂਦਾ ਇਲਾਕਾ ਇਹ ਹੈਗਾ ਜਿੱਦਾਂ ਪਾਤੜਾ, ਸ਼ੁਤਰਾਣਾ, ਖਨੌਰੀ, ਖਰਕਾਂ, ਗੂਲਾ, ਇਹ ਸਾਰਾ ਏਰੀਆ ਹੈਗਾ। ਅੱਛਾ, ਇਹਨਾਂ ਦੇ ਪਿੰਡ ਉੱਥੇ ਆ, ਬਿਲਕੁਲ ਬਾਰਡਰ ਦੇ ਉੱਤੇ। ਇਹ ਪਿੰਡ ਦਾ ਝਗੜਾ ਸ਼ੁਰੂ ਹੋਇਆ, ਗੁਰਚਰਨ ਇਹਨਾਂ ਦੇ ਪਿੰਡ ਦਾ ਹੀ ਨੌਜਵਾਨ ਹੈ। ਇਹਨਾਂ ਨੇ ਅੰਦਰ ਵੜਾ ਕੇ 4 ਬੰਦੇ ਤੇ ਆਖ ਦਿੱਤਾ ਕਿ ਵਿਧਾਇਕ ਦਾ ਭਰਾ ਸਰਪੰਚ ਹੈ। ਲਓ ਜੀ, ਸਰਬਸੰਮਤੀ ਹੋ ਗਈ। ਉਹਨਾਂ ਨੇ ਰੌਲਾ ਪਾਇਆ ਕਿ ਸਰਬਸੰਮਤੀ ਕਦੇ ਕਿਸੇ ਦੇ ਘਰੇ ਨਹੀਂ ਹੁੰਦੀ। ਲਓ ਜੀ, ਇਲੈਕਸ਼ਨ ਕਰਵਾਉਣਾ ਪਿਆ। ਇਲੈਕਸ਼ਨ ਦੇ ਵਿੱਚ ਫਿਰ ਉਹੀ ਤਾਂ ਠਾ ਮਾਮਲਾ ਸ਼ਿਕਾਇਤੋਂ ਸ਼ਿਕਾਇਤੀ ਹੋਇਆ। ਉਸ ਬੰਦੇ ਨੇ ਖਹਿੜਾ ਨਹੀਂ ਛੱਡਿਆ, ਹਾਈ ਕੋਰਟ ਤੱਕ ਵੀ ਗਿਆ। ਉਸਨੇ ਇੰਨਾ ਦੁਖੀ ਕਰ ਰੱਖਿਆ ਸੀ ਵਿਧਾਇਕ ਨੂੰ ਕਿ ਗੱਲ ਹੀ ਛੱਡ ਦਿਓ। ਵਿਧਾਇਕ ਆਪ ਹੀ ਦੱਸਦਾ ਨਾ ਕਿ ਮੇਰੇ ਖਿਲਾਫ ਬੋਲਦਾ ਸੀ, ਇਹ ਕਰਦਾ ਸੀ, ਵਾਹ ਕਰਦਾ ਸੀ, ਉਹਦੇ ਖਿਲਾਫ ਮੁਕੱਦਮੇ ਆ ਜੀ, ਹੁਣ ਤੱਕ ਉਹਦੇ ਤੇ 11 ਮੁਕੱਦਮੇ ਦਰਜ ਆ, ਫਲਾਂ ਆ, ਟਮਕਾ ਆ। ਮਤਲਬ ਵਿਧਾਇਕ ਖੁਦ ਮੰਨ ਰਹੇ ਆ ਕਿ ਮੇਰੇ ਖਿਲਾਫ ਉਹ ਬੋਲਦਾ ਸੀਗਾ। ਚਲੋ ਅੱਛਾ, ਉਹ ਤੇ ਬੋਲਦਾ ਸੀ। ਵਿਧਾਇਕ ਨੂੰ ਇਹ ਵੀ ਗੱਲ ਦੱਸਣੀ ਚਾਹੀਦੀ ਆ ਕਿ ਇੱਕ ਜਿਹੜੀ ਆਡੀਓ ਵਾਇਰਲ ਹੋਈ ਸੀ ਪਿਛਲੇ ਦਿਨੀ ਕਥਿਤ ਤੌਰ ਤੇ ਉਹ ਸਕੂਲ ਦਾ ਟੀਚਰ ਕੀ ਤੁਹਾਡੇ ਖਿਲਾਫ ਬੋਲਦਾ ਸੀ, ਉਹ ਵੀ ਸੁਣ ਲਓ। ਇਲੈਕਸ਼ਨ ਦੇ ਵਿੱਚ ਜੋ ਤਾਂ ਠਾ ਹੋਇਆ, ਉਹ ਕੈਮਰਿਆਂ 'ਚ ਕੈਦ ਸੀ। ਇੱਕ ਰਾਤ
CCTV ਸਮੇਤ DVR ਗਾਇਬ ਹੋ ਜਾਂਦੇ ਆ। ਤੇ ਜਿਹੜਾ ਅਧਿਆਪਕ ਸੀ, ਜ਼ਿੰਮੇਵਾਰ ਅਧਿਆਪਕ, ਉਸਨੇ ਪਰਚਾ ਕਰਵਾ ਦਿੱਤਾ, ਸ਼ਿਕਾਇਤ ਦਰਜ ਕਰਵਾ ਦਿੱਤੀ, ਵਿਧਾਇਕ ਦਾ ਫੇਰ BP ਵੱਧ ਗਿਆ। ਉਹਦਾ ਕੀ ਕਸੂਰ ਸੀ? ਅੱਜ ਉਹ ਘਰੇ ਬੈਠਾ ਅਧਿਆਪਕ, ਬਹੁਤ ਸਿਰੜੀ ਅਧਿਆਪਕ ਸੀ। ਅੱਛਾ, ਅੱਜ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਕੁਛ ਦਿਨ ਪਹਿਲਾਂ ਇੱਕ ਬੱਸ ਸੀਗੀ, ਸ਼ਾਇਦ ਸਕੂਲ ਦੇ ਜਿਹੜੇ ਬੱਚੇ ਉਹਨਾਂ ਨੂੰ ਲਿਜਾਂਦੀ, ਉਹ ਬੰਦ ਕਰਵਾ ਦਿੱਤੀ ਸੀ। ਗੁਰਚਰਨ ਨੇ ਫਿਰ ਵੀਡੀਓ ਪਾਈ ਉਹਦੇ ਤੇ ਜੀ ਬੱਚਿਆਂ ਸਮੂਹ। ਮਤਲਬ ਕਿ ਇਸ ਤਰ੍ਹਾਂ ਇਹ ਕੰਮ ਚੱਲਦਾ ਆ, ਸੋ ਚੱਲਦਾ ਆ। ਤਾਂ ਹੁਣ ਗੁਰਚਰਨ ਕੀ ਕਹਿੰਦਾ ਹੈ ਕਿ ਉਹ ਖਰਕਾਂ ਗਿਆ ਸੀ। ਮੈਂ ਜਿਵੇਂ ਤੁਹਾਨੂੰ ਨਾਮ ਲਿਆ ਨਾ ਜੀ ਕਿ ਪਿੰਡ ਨੇ ਖਰਕਾਂ ਬਿਲਕੁਲ ਇਹਨਾਂ ਦੇ ਨਾਲ ਹੀ ਆ, ਪਰ ਜੀ ਉਹ ਇਦਾਂ ਆ ਕਿ ਵੱਡਾ ਪਿੰਡ ਹੋਵੇ ਤੇ ਛੋਟਾ ਜਿਹਾ ਕਸਬਾ ਹੋਵੇ, ਲਾ ਲਓ। ਜੀ ਉਹ ਕਹਿੰਦਾ ਮੈਂ ਉੱਥੇ ਗਿਆ ਸੀਗਾ ਕਿ ਗੱਡੀ ਨੇ ਫੋਲੋ ਕੀਤਾ, ਫਿਰ ਮੈਨੂੰ ਹਿੱਟ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਕਿਡਨੈਪ ਕਰ ਲਿਆ ਜਾਂਦਾ। ਫਿਰ ਉੱਥੋਂ ਅਗਾਂਹ ਨਰਵਾਣੇ ਲਿਜਾ ਕੇ, ਨਰਵਾਣਾ ਉਹ ਵੀ ਹਰਿਆਣੇ 'ਚ ਆ, ਨਰਵਾਣੇ ਦੇ ਲਾਗੇ ਜਾ ਕੇ ਉਹ ਕਹਿੰਦਾ ਇੱਕ ਖੰਭੇ ਦੇ ਨਾਲ ਸਾਫੇ ਨਾਲ ਨੂੜ ਕੇ ਤੇ ਫਿਰ ਉਸ ਤੋਂ ਬਾਅਦ ਮੇਰੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ। ਹੁਣ ਵਿਧਾਇਕ ਕਹਿੰਦਾ ਇਹਦੇ ਤੇ ਮੁਕੱਦਮੇ, ਮੇਰੇ ਖਿਲਾਫ ਬੋਲਦਾ ਸੀ, ਗਲਤ ਜੀ ਮਾਮਲਾ ਦਰਜ ਕਰਵਾ ਦਿੱਤਾ। ਫਿਰ ਲੱਤਾਂ ਕੌਣ ਤੋੜ ਗਿਆ ਜੀ ਉਹਦੀਆਂ? ਕੀ ਜੀ ਉਹਨੇ ਆਪ ਤੋੜ ਦਿੱਤੀਆਂ? ਕੀ ਕੋਈ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਉਹਦੀਆਂ ਲੱਤਾਂ ਟੁੱਟ ਗਈਆਂ ਤੇ ਉਹਨੇ ਨਾਂ ਵਿਧਾਇਕ ਦਾ ਲਾ ਦਿੱਤਾ? ਉਹ ਜੀ ਕਹਿੰਦਾ ਜਦੋਂ ਮੈਨੂੰ ਚੁੱਕਿਆ, ਮੇਰੇ ਫੋਨ ਦੇ ਵਿੱਚੋਂ ਮੇਰਾ ਅਕਾਊਂਟ ਤੇ ਚੈਨਲ ਡਿਲੀਟ ਕਰਵਾਉਣ ਲਈ ਫੋਨ ਖੋਇਆ, ਜੀ ਮੈਂ ਪਾਸਵਰਡ ਇਤਿਆਦਕ ਨਹੀਂ ਦਿੱਤੇ, ਫਿਰ ਮੇਰਾ ਫੋਨ ਤੋੜਿਆ। ਬਾਅਦ ਦੇ ਵਿੱਚ ਜਿਹੜੇ ਬੰਦੇ ਸੀ ਗੁੰਡੇ, ਉਹਨਾਂ ਨੇ ਬਕਾਇਦਾ ਕਾਲ ਲਾਈ ਤੇ ਵਿਧਾਇਕ ਦੇ ਦੋਨੇ ਮੁੰਡੇ ਬੋਲੇ ਆ ਕਿ ਹੁਣ ਕੀ ਕਹਿੰਦੇ ਜੇ, ਕਰੋ ਕੰਪਰਾ। ਤੇ ਦੂਜੀ ਗੱਲ ਹੈ, ਜੇ ਕਿਸੇ ਤੇ ਮਾਮਲੇ ਦਰਜ ਵੀ ਨੇ ਗੁਰਪ੍ਰੀਤ ਜੀ, ਝੂਠੇ ਆ ਸੱਚੇ, ਅਦਾਲਤ ਨੇ ਵੇਖਣਾ ਹੈ। ਕਿਸੇ ਨੂੰ ਕੋਈ ਜੀ ਲਾਇਸੈਂਸ ਥੋੜੀ ਮਿਲ ਜਾਂਦਾ ਕਿ ਉਹਦੀਆਂ ਲੱਤਾਂ ਚੁੱਕ ਕੇ ਤੋੜ ਦਿਓ। ਜੀ ਤਾਂ ਇਸ ਕਰਕੇ ਇਹ ਮਾਮਲਾ ਬੜਾ ਸੈਂਸਿਟਿਵ ਆ, ਬੜਾ ਨਾਜ਼ੁਕ ਮਾਮਲਾ ਹੈ। ਹੁਣ ਉਹ ਬੰਦੇ ਦੀਆਂ ਲੱਤਾਂ ਜਿਹੜੀਆਂ ਚੂਰ ਹੋਈਆਂ, ਉਹਦਾ ਆਪਰੇਟ ਹੋਣਾ, ਜੀ ਪਰ ਇਹ ਬੜਾ ਇੱਕ ਵਿਚਿੱਤਰ ਵਰਤਾਰਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਦੇਖੋ, ਕੋਈ ਪ੍ਰਤੀਕਿਰਿਆ ਹੀ ਨਹੀਂ ਮਿਲੇਗੀ ਤੁਹਾਨੂੰ ਕਿਤੇ ਵੀ ਜੀ ਕਿ ਭਾਈ ਅਸੀਂ ਵਿਧਾਇਕ ਨੂੰ ਸਸਪੈਂਡ ਕਰਾਂਗੇ, ਅਸੀਂ ਪੁੱਛਗਿੱਛ ਕਰਾਂਗੇ, ਇਨਕੁਆਰੀ ਕਰਵਾਵਾਂਗੇ ਪੰਜਾਬ, ਕਿਉਂਕਿ ਮਾਮਲਾ ਤੇ ਹਰਿਆਣੇ 'ਚ ਦਰਜ ਹੋਇਆ। ਜੇ ਪੰਜਾਬ 'ਚ ਹੁੰਦਾ ਤਾਂ ਸ਼ਾਇਦ ਮਾਮਲਾ ਹੁਣ ਤੱਕ ਲਮਕਦਾ ਹੀ ਰਹਿ ਜਾਂਦਾ। ਸੋ ਇਸ ਵਾਸਤੇ ਇਹ ਸਾਰਾ ਘਟਨਾਕ੍ਰਮ ਵਾਪਰਿਆ ਤੇ ਇਸ ਵਿਧਾਇਕ ਦੀਆਂ ਹੋਰ ਵੀ ਕੁਝ ਕਥਿਤ ਆਡੀਓ ਵਗੈਰਾ ਉਹਨਾਂ ਦੇ ਪੇਜਾਂ ਤੇ ਪਈਆਂ ਨੇ। ਪਰ ਜੇ ਆਪਾਂ ਦੇਖੀਏ ਅਧਿਆਪਕ ਤੋਂ ਇਲਾਵਾ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹੋਰ ਵੀ ਕਈ ਵਿਵਾਦ ਨੇ, ਸਰਪੰਚੀ ਨੂੰ ਲੈ ਕੇ ਕਈ ਕਿਸਮ ਦੇ ਵਿਵਾਦ ਨੇ ਕੁਲਵੰਤ ਸਿੰਘ ਦੇ। ਤਾਂ ਫਿਲਹਾਲ ਇਹ ਅੱਜ ਦੀ ਇੱਕ ਵੱਡੀ ਖਬਰ ਸੀ ਸਵੇਰੇ ਸਵੇਰੇ, ਤੇ ਜਦੋਂ ਮੈਨੂੰ ਕਿਤੋਂ ਸੂਚਨਾ ਮਿਲੀ, ਮੈਂ ਤੁਰੰਤ ਕਨਫਰਮ ਕਰਨ ਦਾ ਯਤਨ ਕੀਤਾ ਸਵੇਰੇ, ਤਾਂ ਕੁਲਵੰਤ ਸਿੰਘ ਵੀ ਸ਼ੌਕਡ ਹੋ ਗਏ ਸੀਗੇ ਕਿ ਕਿਵੇਂ ਪਤਾ ਲੱਗ ਗਿਆ ਜੀ, ਕਿਵੇਂ ਕੀ ਸਾਰਾ ਕੁਝ ਹੋ ਗਿਆ। ਤਾਂ ਫਿਲਹਾਲ ਰੌਲਾ ਪੈ ਗਿਆ, ਪਰ ਤੁਸੀਂ ਵੇਖੋ ਕਿ ਆਮ ਆਦਮੀ ਪਾਰਟੀ ਇਸ ਬਦਲਾਅ ਨੂੰ ਲਿਆ ਕੇ ਕਿੰਨਾ ਬਦਲ ਗਈ ਆ ਕਿ ਹੁਣ ਉਹਨਾਂ ਦੇ ਵਿਧਾਇਕ ਤੇ ਕਿਸੇ ਕਿਸਮ ਦਾ ਵੀ ਦੋਸ਼ ਲੱਗੇ, ਉਹ ਵੇਖੋ ਤੇ ਚੁੱਪ ਕਰੋ ਦੀ ਨੀਤੀ ਤੇ ਹੈ। ਜਿਵੇਂ ਆਪਾਂ ਕਹਿ ਸਕਦੇ ਆ ਨਾ ਕਿ ਕੋਈ ਜਿਵੇਂ ਇੱਕ ਹਸਤਕਲਾ ਨਹੀਂ ਹੁੰਦੀ, ਤੇ ਮੈਂ ਕਹਿੰਦਾ ਜੀ ਇੱਕ ਮਸਤ ਕਲਾ ਹੁੰਦੀ ਹੈ ਵੀ ਮਸਤੀ ਹੋ ਜਾਓ ਚੁੱਪ ਕਰਕੇ। ਇਹ ਹੁਣ ਬਸ ਮਸਤ ਹੋ ਜਾਂਦੇ ਆ। ਜੇ ਕੋਈ ਝੂਠਾ ਨਿਕਲੇ ਤੇ ਚੁੱਪ ਭਲੀ ਆ, ਤੇ ਜੇ ਕੋਈ ਸੱਚਾ ਨਿਕਲਿਆ ਇਹਨਾਂ ਦਾ ਬੰਦਾ, ਫਿਰ ਇਹ ਸਾਰਿਆਂ ਦੇ ਦੂਜਿਆਂ ਦੇ ਗੱਲ ਪੈ ਜਾਂਦੇ ਆ ਕਿ ਵੇਖੋ ਸਾਡੇ ਨਾਲ ਤੁਸੀਂ ਇਹ ਕਰਦੇ ਜੀ। ਪਰ ਜੋ ਵੀ ਹੋਇਆ ਬਹੁਤ ਮੰਦਭਾਗਾ ਜੀ। ਜੀ ਅਗਲੀ ਜੇਕਰ ਖਬਰ ਦੇ ਵੱਲ ਵਧੀਏ ਤਾਂ NRI ਦੇ ਕਤਲ ਤੇ ਲੋਕਾਂ ਦੇ ਵਿੱਚ ਖਾਸਾ ਰੋਹ ਹੈ ਜੀ ਕਹਿੰਦੇ। ਦੇਖੋ ਇਹ ਕੈਨੇਡਾ ਦੇ ਵਿੱਚ ਕਤਲ ਹੋਇਆ ਸੀ, ਐਬਸਫੋਰਡ ਦੇ ਵਿੱਚ। ਤਾਂ ਜਿਹੜਾ ਇਹ ਕਤਲ ਹੋਇਆ ਕੈਨੇਡਾ 'ਚ, ਹੁਣ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹਦਾ ਸੇਕ ਪੁੱਜਾ ਹੈ। ਸੇਕ ਇਸ ਕਰਕੇ ਪੁੱਜਾ ਕਿ ਜਿਸ ਬੰਦੇ ਨੇ ਵੀ ਕਹਾਣੀ ਪੜ੍ਹੀ, ਜਿਸ ਬੰਦੇ ਨੇ ਵੀ ਵੇਖਿਆ ਕਿ ਭਾਈ ਇਹ ਇੰਨਾ ਚੰਗਾ ਸੀਗਾ, ਉਹ ਸਾਰਿਆਂ ਨੇ ਰੋਹ ਜਤਾਇਆ। ਇਹ ਬੰਦਾ ਸੀਗਾ ਦਰਸ਼ਨ ਸਿੰਘ ਸਾਹਸੀ। ਤੇ ਐਬਸਫੋਰਡ ਦੇ ਵਿੱਚ ਜੋ ਇਹ ਕਤਲकांड ਵਾਪਰਿਆ ਜੀ, ਹੁਣ ਉਹਦੇ ਵਿੱਚ ਜ਼ਿੰਮੇਵਾਰੀ ਲਈ ਆ ਸ਼ਾਇਦ ਲਾਰੈਂਸ ਗੈਂਗ ਨੇ। ਜੀ ਹੁਣ ਲਾਰੈਂਸ ਗੈਂਗ ਨੇ ਇਹ ਗੱਲ ਸ਼ਾਇਦ ਆਖੀ ਹੈ ਕਥਿਤ ਤੌਰ ਤੇ ਕਿ ਇਹ ਡਰੱਗ ਦੇ ਕਾਰੋਬਾਰ ਦਾ ਹਿੱਸਾ ਸੀਗਾ। ਪਰ ਜਦੋਂ ਤੁਸੀਂ ਇਹਦੇ ਪਿੰਡ ਨੂੰ ਦੇਖੋਗੇ, ਰਾਜਗੜ੍ਹ ਦੁਰਾਏ ਦੇ ਲਾਗੇ ਪਿੰਡ ਆ, ਕਿ ਇਸ ਨੂੰ ਤੇ ਮਸੀਹਾ ਕਿਹਾ ਜਾਂਦਾ ਪਿੰਡ ਦੇ ਵਿੱਚ।
ਲੋਕਾਂ 'ਚ ਜੀ, ਸੋ ਗਿਆ। ਤੇ ਇਸ ਬੰਦੇ ਦਾ ਬੜਾ ਇੱਕ ਸਟਰਗਲ ਦਾ, ਸੰਘਰਸ਼ ਦਾ ਲੰਮਾ ਸਫ਼ਰ ਸੀਗਾ ਜੀ। ਲੰਮਾ ਸਫ਼ਰ ਇਉਂ ਕਿ ਭੱਠੇ ਤੋਂ ਸਟਾਰਟ ਕੀਤਾ ਸਾਰਾ ਕੁਛ, ਭੱਠੇ ਤੇ ਲੱਗੇ ਰਹੇ। ਫਿਰ ਉਸ ਤੋਂ ਬਾਅਦ ਦੁਬਈ ਦੇ ਵਿੱਚ ਸ਼ਾਇਦ ਇੱਕ ਕਰੂਜ਼ ਤੇ ਕੰਮ ਕੀਤਾ। ਉਹ ਤੋਂ ਬਾਅਦ ਮਤਲਬ ਕੈਨੇਡਾ ਦੇ ਵਿੱਚ ਜਾ ਕੇ ਫਿਰ ਸੈਟਲਮੈਂਟ ਕੀਤੀ, ਪਰਮਾਨੈਂਟ ਰੈਜ਼ੀਡੈਂਟ ਬਣੇ। ਫਿਰ ਇੱਕ ਰੀਸਾਈਕਲਿੰਗ ਕਾਰੋਬਾਰੀ ਦਾ, ਜਿੱਦਾਂ ਕਹਿ ਲਓ ਕਿ ਖਿਤਾਬ, ਕਿੰਗ ਦਾ ਖਿਤਾਬ ਜਿੱਤਿਆ ਇਹਨਾਂ ਨੇ। ਤਾਂ ਗੱਲ ਇਹ ਹੈ ਕਿ ਇਸ ਤਰ੍ਹਾਂ ਇਹ ਬੰਦੇ ਭੱਠੇ ਵਾਲੇ ਤੋਂ ਇੱਕ ਕਹਿ ਲਓ ਕਿ ਐਡੇ ਤਗੜੇ ਕੰਮ ਵਾਲੇ ਬਣੇ ਆ। ਤਾਂ ਫਿਲਹਾਲ ਕਹਿ ਸਕਦੇ ਹਾਂ ਕਿ ਜਿਹੜੇ ਲੋਕ ਆ, ਖਾਸ ਤੌਰ ਤੇ ਅੱਜ ਤੁਸੀਂ ਦੇਖੋਗੇ ਇਸ ਹਲਕੇ ਦੇ ਜਿਹੜੇ ਵਿਧਾਇਕ ਨੇ ਗਿਆਸਪੁਰਾ ਸਾਹਿਬ, ਉਹ ਵੀ ਕਹਿ ਰਹੇ ਆ ਕਿ ਬਈ ਤਰੱਕੀ ਲੋਕਾਂ ਤੋਂ ਬਰਦਾਸ਼ਤ ਨਹੀਂ ਹੁੰਦੀ। ਹੁਣ ਇਹਦੇ ਵਿੱਚ ਬਈ ਆਪਾਂ ਤੇ ਬਹੁਤਾ ਕੁਛ ਇੱਥੇ ਬੈਠੇ ਨਹੀਂ ਕਰ ਸਕਦੇ, ਪਰ ਕੈਨੇਡਾ ਦੇ ਵਿੱਚ ਜੋ ਹੋ ਰਿਹਾ ਕਿ ਕੋਈ ਬੰਦਾ ਕਾਰੋਬਾਰ ਤੇ ਚੱਲਿਆ, ਉਹ ਗੱਡੀ 'ਚ ਬੈਠਾ, ਉਹਨੂੰ ਦਿੱਤਾ ਜਾਂਦਾ ਤੇ ਉਸ ਗਰੋਹ ਵੱਲੋਂ ਜ਼ਿੰਮੇਵਾਰੀ ਲਈ ਜਾਂਦੀ ਆ, ਜਿਹਦੇ ਤੇ ਉਹ ਕਾਰਵਾਈ ਕਰਨ ਦੀਆਂ ਖਬਰਾਂ ਤੁਸੀਂ ਵੇਖੋ ਹਰੇਕ ਹਫ਼ਤੇ 'ਚ ਛਪਾਉਂਦੇ ਆ। ਆਹ ਕਰ ਜੀ, ਦਿਆਂਗੇ, ਵਾਹ ਕਰ ਦਿਆਂਗੇ ਜਥੇਬੰਦੀ ਨੂੰ, ਆਹ ਕਰ ਦਾਂਗੇ, ਅੱਤਵਾਦੀ ਸੂਚੀ 'ਚ ਪਾ ਦਾਂਗੇ, ਫਲਾਂ ਕਰ ਦਾਂਗੇ। ਯਾਨੀ ਕੈਨੇਡਾ ਦਾ ਸਿਸਟਮ ਵੀ ਹਿੱਲ ਗਿਆ। ਅੱਜ ਹੀ ਜੀ, ਤੁਸੀਂ ਵੇਖੋ ਨਾ, ਇੱਕ ਸਿੰਗਰ ਤੇ ਵੀ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਗਈ। ਜੀ, ਜੀ, ਤੇ ਜਿੰਨੀ ਕੁ ਮੈਨੂੰ ਜਾਣਕਾਰੀ ਆ ਕਿ ਆ 2-4 ਦਿਨਾਂ ਦੇ ਵਿੱਚ ਕਈ ਫਾਇਰਿੰਗ ਦੀਆਂ ਘਟਨਾਵਾਂ ਤੇ ਕਈ ਵਸੂਲੀ ਦੀਆਂ ਕਾਲਾਂ ਉੱਥੇ ਆਈਆਂ ਨੇ। ਲੋਕ ਜੀ, ਉੱਥੇ ਦੇ ਬਹੁਤ ਜ਼ਿਆਦਾ ਭੈਜ਼ਦਾ ਨੇ। ਆਪਣੇ ਤੇ ਇੱਧਰ ਕੰਮ ਹੋਰ ਚੱਲ ਪੈਂਦਾ, ਇੱਥੇ ਤੇ ਬਰੋਬਰ ਵੈਪਨ ਰੱਖੀ ਫਿਰਦੇ ਆ ਲੋਕ, ਨਾਲ ਬੰਦੇ ਤੁਰ ਪੈਂਦੇ ਆ, 4 ਵਿਹਲੇ ਜੀ, ਬੰਦੇ ਨਾਲ ਜਾਂ ਯਾਰ ਵਿਹਲੀ, ਉਹ ਤੁਰ ਪੈਂਦੇ ਆ, ਸਿਕਿਉਰਿਟੀ ਮਿਲ ਜਾਂਦੀ ਹੈ, ਬਥੇਰੇ ਪ੍ਰਬੰਧ ਨੇ ਉੱਥੇ। ਤੇ ਹੂੰ, ਹਰੇਕ ਬੰਦਾ ਆਪੋ ਆਪਣੀ ਜ਼ਿੰਦਗੀ 'ਚ ਬਿਜ਼ੀ ਆ, ਭਰਾ ਨਾਲ ਭਰਾ ਵੀ ਨਹੀਂ ਤੁਰ ਸਕਦਾ। ਜੀ, ਜੀ, ਤੇ ਇਸ ਕਰਕੇ ਕੈਨੇਡਾ ਦੇ ਵਿੱਚ ਵੀ ਹਾਲਾਤ ਜਿਹੜੇ ਉਹ ਤੇਜ਼ੀ ਦੇ ਨਾਲ ਵਿਗੜ ਰਹੇ ਨੇ, ਤੇ ਇਹਨਾਂ ਘਟਨਾਵਾਂ ਦਾ ਅਸਰ ਪੰਜਾਬ ਦੀ ਜ਼ਹਿਨੀਅਤ ਤੇ ਵੀ ਪੈ ਰਿਹਾ। ਪੰਜਾਬ ਦੇ ਲੋਕ ਵੀ ਜਿਹੜੇ ਆ, ਬੇਸ਼ੱਕ ਇੱਥੇ ਵੀ ਫਿਕਰਮੰਦੀ ਲੱਗੀ ਰਹਿੰਦੀ ਆ। ਮੈਂ ਤੇ ਅੱਗੇ ਕਹਿੰਦਾ ਹੁੰਦਾ ਕਿ ਪਹਿਲਾਂ ਪੁਰਾਣੇ ਜ਼ਮਾਨੇ 'ਚ ਅਸੀਂ ਸੁਣਦੇ ਹੁੰਦੇ ਸੀ ਨਾ, ਹੁਣ ਤੇ ਕੰਮ ਸੌਖਾ ਹੀ ਆ, ਹੋਟਲਾਂ ਹਾਟਲਾਂ 'ਚ ਚਲੇ ਜਾਂਦੇ ਨੇ, ਕੈਫਿਆਂ 'ਚ ਖੁੱਲੇ ਮੁੰਡੇ ਕੁੜੀਆਂ, ਸਾਰਾ ਕੁਝ ਚੱਲਣ ਡਿਆ ਅੱਜ ਕੱਲ੍ਹ। ਤੁਹਾਨੂੰ ਪਤਾ ਅਸੀਂ ਜਦੋਂ ਹੁੰਦੇ ਸੀਗੇ ਜਵਾਨ ਅੱਲੜ ਕਹਿ ਲਓ, ਤਾਂ ਉਦੋਂ ਕਹਿੰਦੇ ਸੀ ਜ਼ਮਾਨੇ 'ਚ ਮੁਸ਼ਕਲ ਹੈ, ਉਹ ਨਾ ਬੜਾ ਮੁਸ਼ਕਲ ਹੈ ਇਸ ਦੁਨੀਆ में दिल लगाना। ਵੀ ਇਸ ਜ਼ਮਾਨੇ 'ਚ ਪਿਆਰ ਕਰਨਾ ਬੜਾ ਮੁਸ਼ਕਿਲ ਹੈ। ਮੈਂ ਕਹਿੰਦਾ ਕਿ ਇਸ ਦੁਨੀਆ ਦੇ ਵਿੱਚ ਹੁਣ ਵਪਾਰ ਕਰਨਾ ਬੜਾ ਮੁਸ਼ਕਲ ਹੋ ਰਿਹਾ ਹੈ। ਇਸ ਜੀ, ਜ਼ਮਾਨੇ ਦੇ ਵਿੱਚ ਕਾਮਯਾਬ ਹੋਣਾ ਬੜਾ ਮੁਸ਼ਕਲ ਹੋ ਰਿਹਾ, ਤੇ ਜਿਹੜਾ ਬੰਦਾ ਜੀ, ਕਾਮਯਾਬ ਹੋ ਜਾਂਦਾ ਹੈ, ਫਿਰ ਉਹਨੂੰ ਸਰਵਾਈਵ ਕਰਨਾ ਬੜਾ ਔਖਾ ਹੈ। ਕੰਪੀਟੀਸ਼ਨ ਤੇ ਹੈ ਹੀ ਹੈ, ਨਾਲ ਇਹ ਤੋਂ ਇਲਾਵਾ ਗੋਲੀ ਉਹਦਾ ਪਿੱਛਾ ਲਗਾਤਾਰ ਕਰਦੀ ਹੈ। ਤੇ ਜੇ ਹੂੰ, ਕੈਨੇਡਾ ਵਰਗੀ ਧਰਤੀ ਤੇ ਉੱਥੇ ਵੀ ਖਾਸ ਤੌਰ ਤੇ ਕੁਝ ਸੂਬੇ ਦੇਖ ਲਈਏ ਕੈਨੇਡਾ ਦੇ, ਉੱਥੇ ਵੀ ਬਹੁਤ ਕੰਮ ਜਿਹੜਾ ਹੈ ਚੱਲ ਪਿਆ ਜੀ। ਜੀ। ਸੋ ਇਹ ਲਗਾਤਾਰ ਪੈਰ ਪਸਾਰ ਰਹੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਅਲਟੀਮੇਟਲੀ ਪੰਜਾਬੀਆਂ ਦਾ, ਭਾਰਤੀਆਂ ਦਾ ਸਿਰ ਸ਼ਰਮ ਦੇ ਨਾਲ ਝੁਕਾ ਵੀ ਰਹੀ ਹੈ। ਤੇ ਅੱਗੇ ਜੇਕਰ ਇਸ ਤੋਂ ਅਗਲੀ ਖਬਰ ਦੇ ਵੱਲ ਵਧੀਏ ਤਾਂ ਪੀਯੂ ਦੇ ਵਿੱਚ ਮਰਨ ਵਰਤ ਸ਼ੁਰੂ ਕੀਤਾ ਗਿਆ ਵਿਦਿਆਰਥੀਆਂ ਦੇ ਵੱਲੋਂ, ਤੇ ਇਹ ਵੱਡਾ ਸੰਘਰਸ਼ ਕਰਨ ਦੀ ਵੀ ਇਹਨਾਂ ਨੇ 30 ਤਰੀਕ ਦੀ ਸ਼ਾਇਦ ਕਾਲ ਦਿੱਤੀ ਹੋਈ ਹੈ। ਭਲਕੇ ਇਹ ਕਰਨਗੇ ਆਪਣਾ ਪ੍ਰਦਰਸ਼ਨ, ਕਿਉਂਕਿ ਗੱਲਬਾਤ ਇਹ ਐਡਮਿਸ਼ਨ ਦੇ ਨਾਲ ਇੱਕ ਭਰਵਾਏ ਜਾ ਰਹੇ ਐਫੀਡੇਵਿਟ ਨੂੰ ਲੈ ਕੇ ਹੈ। ਇਹ ਕੀ ਕੁਝ ਹੈ ਜੀ ਉਸ ਪੇਪਰ ਦੇ ਵਿੱਚ ਜਿਹੜਾ ਹੋਰ ਭਰਵਾਇਆ ਜਾ ਰਿਹਾ ਹੈ ਨਵੇਂ ਆ ਰਹੇ ਵਿਦਿਆਰਥੀਆਂ ਦੇ ਕੋਲੋਂ? ਕੀ ਉਸ ਦੇ ਵਿੱਚ ਖਦਸ਼ੇ ਕੀ ਨੇ ਇਹਨਾਂ ਵਿਦਿਆਰਥੀਆਂ ਦੇ? ਨਹੀਂ ਦੇਖੋ, ਇਹਦੇ ਵਿੱਚ ਕੀ ਆ ਕਿ ਇੱਕ ਸਟੂਡੈਂਟ ਨੇ ਸ਼ਾਇਦ ਅੱਜ ਮਰਨ ਵਰਤ ਜਿਹੜਾ ਹੈ ਉਹ ਵੀਸੀ ਦੇ ਦਫ਼ਤਰ ਦੇ ਅੱਗੇ ਰੱਖ ਦਿੱਤਾ। ਅੱਛਾ, ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਵਿਵਾਦਤ ਐਫੀਡੇਵਿਟ ਦੇ ਵਿੱਚ ਨੁਕਤਾ ਹੈ ਨਾ, ਕਿ ਜੀ, ਤੁਸੀਂ ਇਹ ਲਿਖ ਕੇ ਦੇਣਾ ਹੈ ਐਡਮਿਸ਼ਨ ਵੇਲੇ ਕਿ ਰਿਹਾਇਸ਼ੀ ਇਲਾਕੇ ਤੇ ਯੂਨੀਵਰਸਿਟੀ ਕੈਂਪਸ ਕਾਲਜ ਦੇ ਵਿੱਚ ਤੁਸੀਂ ਕੋਈ ਪ੍ਰੋਟੈਸਟ ਨਹੀਂ ਕਰ ਸਕਦੇ। ਜੀ, ਤੇ ਜੇ ਮੰਨ ਲਓ ਕੋਈ ਨਿਯਮ ਤੋੜਦਾ ਹੈ ਤੇ ਉਹਨੂੰ ਫਿਰ ਪ੍ਰੀਖਿਆ ਦੇ ਵਿੱਚ ਬੈਠਣ ਦਾ ਕੋਈ ਅਧਿਕਾਰ ਨਹੀਂ ਰਹੇਗਾ। ਹੂੰ, ਯੂਨੀਵਰਸਿਟੀ ਦੇ ਵਿੱਚ ਕੋਈ ਦੀਵਾਰ ਤੇ ਕੋਈ ਪੋਸਟ ਜਾਂ ਸਟicker ਵੀ ਤੁਸੀਂ ਨਹੀਂ ਲਾਓਗੇ। ਜੀ, ਕੈਂਪਸ ਦੇ ਵਿੱਚ ਵਹੀਕਲ ਨਹੀਂ ਚਲਾ ਸਕਦੇ, ਪਾਰਕਿੰਗ ਤੇ ਪਾਬੰਦੀ ਰਹੇਗੀ, ਤੇ ਪ੍ਰਦਰਸ਼ਨ ਕਰਨ ਦੇ ਲਈ ਆਊਟਸੋਰਸ ਲੋਕਾਂ ਨੂੰ ਬੁਲਾਉਣ ਦੀ ਇਜਾਜ਼ਤ ਵੀ ਨਹੀਂ ਹੋਏਗੀ। ਮਤਲਬ ਕਿ ਇਹ ਚੀਜ਼ਾਂ ਨੇ। ਬਾਕੀ ਤੇ ਚਲੋ ਠੀਕ ਆ ਕਿ ਉਹ ਤਾਂ ਆਪਾਂ ਕਹਿ ਸਕਦੇ ਆ ਕਿ ਬਈ ਗੱਲਾਂ ਮੰਨੀਆਂ ਜਾ ਸਕਦੀਆਂ, ਪਰ ਤੁਸੀਂ ਕੋਈ ਪ੍ਰੋਟੈਸਟ ਨਹੀਂ ਕਰ ਸਕਦੇ ਚਾਹੇ ਤੁਹਾਡੇ ਨਾਲ ਕੁਝ ਵੀ ਹੋਵੇ। ਇਹ ਜੀ, ਸਭ ਤੋਂ ਵੱਡਾ ਵਿਵਾਦਤ ਵਿਸ਼ਾ ਹੈ। ਤਾਂ ਫਿਲਹਾਲ ਦੇਖੋ, ਪੰਜਾਬ ਦੀ ਰਾਜਨੀਤੀ ਇਹਦੇ ਤੋਂ ਕਿਉਂ ਅਣਜਾਣ ਹੈ ਗੁਰਪ੍ਰੀਤ ਜੀ, ਇਹ ਮੇਰੇ ਅੱਗੇ ਬਹੁਤ ਵੱਡਾ ਸਵਾਲ ਹੈ।
ਕਿ ਜੀ, ਜੀ, ਪੰਜਾਬ ਯੂਨੀਵਰਸਿਟੀ ਜੋ ਸੈਂਟੀਮੈਂਟ ਸਾਡਾ ਹੈ ਉਸਨੂੰ ਤਰਜਮਾਨੀ ਦਿੰਦੀ ਹੈ, ਜੋ ਮਤਲਬ ਕਿ ਸਾਡੀ ਵਿਦਿਆਰਥੀ ਰਾਜਨੀਤੀ ਦਾ ਇੱਕ ਧੁਰਾ ਹੈ ਜੀ, ਜਿਹਦੇ ਲਈ ਅਸੀਂ ਹਮੇਸ਼ਾ ਸੰਜੀਦਾ ਰਹਿੰਦੇ ਹਾਂ, ਉੱਥੇ ਕੁਝ ਚੱਲ ਰਿਹਾ ਤਾਂ ਸਾਡੀ ਰਾਜਨੀਤੀ ਕਿਉਂ ਇਹਦੇ ਤੇ ਅਣਜਾਣ ਆ ਜਾਂ ਬਿਲਕੁਲ ਕਹਿ ਸਕਦੇ ਆ ਫਿਰ ਖਾਮੋਸ਼ ਆ? ਇਹ ਬੜਾ ਵੱਡਾ ਸਵਾਲ ਬਣ ਜਾਂਦਾ ਹੈ। ਤੇ ਦੂਜੀ ਗੱਲ ਹੂੰ, ਗੁਰਪ੍ਰੀਤ ਜੀ, ਕਿ ਯੂਨੀਵਰਸਿਟੀਆਂ ਦਾ ਹਾਲ ਵੇਖੋ। ਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮਨੀਸ਼ ਸਿਸੋਦੀਆ ਨੂੰ ਅੱਜ ਸ਼ਾਇਦ ਗੈਸਟ ਬਣਾਇਆ ਗਿਆ ਸੀ, ਤੁਹਾਨੂੰ ਪਤਾ ਹੋਏਗਾ ਇਸ ਗੱਲ ਦਾ। ਜੀ, ਇਹਦੇ ਤੇ ਮੇਰੇ ਸਮੇਤ ਕਈ ਬੁੱਧੀਜੀਵੀਆਂ ਨੂੰ, ਮੈਂ ਬੁੱਧੀਜੀਵੀ ਨਹੀਂ, ਮਤਲਬ ਕਿ ਮੇਰੇ ਸਮੇਤ ਮੈਨੂੰ ਲੈ ਲਓ ਨਾਲ, ਕਈ ਬੁੱਧੀਜੀਵੀਆਂ ਨੇ ਵੀ ਇਤਰਾਜ਼ ਚੁੱਕਿਆ ਕਿ ਮਨੀਸ਼ ਜੀ, ਸਿਸੋਦੀਆ ਕੌਣ ਹੈ? ਉਹਦੇ ਕੋਲ ਕੋਈ ਅਹੁਦਾ ਨਹੀਂ, ਕੋਈ ਐਕਸਪਰਟ ਹੀ ਨਹੀਂ, ਸਰਕਾਰੀ ਗੈਸਟ ਤੁਸੀਂ ਕਿਵੇਂ ਬਣਾ ਸਕਦੇ ਹੋ? ਜੀ, ਤਾਂ ਮੈਂ ਵਾਰ-ਵਾਰ ਕਹਿਣਾ ਕਿ ਚੁਕੰਨੇ ਹੋਣ ਦੀ ਜ਼ਰੂਰਤ ਆ, ਚੇਤੰਨ ਹੋਣ ਦੀ ਜ਼ਰੂਰਤ ਆ, ਪਰ ਪੀਯੂ ਦੇ ਵਿੱਚ ਅਸੀਂ ਹੱਕ ਤੇ ਆਪਣਾ ਪੂਰਾ ਰੱਖਦੇ ਆ ਕਿ ਪੀਯੂ ਸਾਡਾ ਜੀ ਫਲਾਂ ਟਮਕਾ, ਪਰ ਜਦੋਂ ਜਿਸ ਸ਼ਿੱਦਤ ਦੇ ਨਾਲ ਲੜਨ ਦੀ ਜ਼ਰੂਰਤ ਹੁੰਦੀ ਆ, ਗੱਲ ਕਰਨ ਦੀ ਜ਼ਰੂਰਤ ਹੁੰਦੀ ਆ, ਉਦੋਂ ਚੰਦ ਪੋਲੀਟੀਸ਼ੀਅਨ ਸਾਡੇ ਹੈਗੇ ਨੇ, ਜਿਵੇਂ ਮਾਲਵਿੰਦਰ ਕੰਗ ਆ, ਮੀਤ ਹੇਅਰ ਆ, ਕੁਝ ਅਕਾਲੀ ਦਲ ਦੇ ਵਿੱਚੋਂ ਲਾ ਲਓ ਬੰਟੀ ਰਮਾਣਾ ਵਰਗੇ ਆ, ਕਾਂਗਰਸ ਦੇ ਵਿੱਚੋਂ ਵੀ ਹੈਗਾ ਵਰਿੰਦਰ ਢਿੱਲੋਂ ਵਰਗੇ, ਇਹ ਬੰਦੇ ਬੋਲਦੇ ਆ ਜ਼ਰੂਰ, ਆਲਵੇਜ਼ ਬੋਲਦੇ ਆ, ਪਰ ਜੋ ਸਾਡੀ ਰਾਜਨੀਤੀ ਦੇ ਵਿੱਚੋਂ ਇੱਕ ਤੀਖਣ ਆਵਾਜ਼ ਉੱਠਣੀ ਚਾਹੀਦੀ ਆ, ਇੱਕ ਪੂਰੀ ਮਤਲਬ ਕਿ ਐ ਜਿੱਦਾਂ ਸੀਨਿਆਂ ਨੂੰ ਪਾੜ ਦੇਣ ਵਾਲੀ ਆਵਾਜ਼ ਉੱਠਣੀ ਚਾਹੀਦੀ ਆ, ਵੈਸੀ ਆਵਾਜ਼ ਦੀ ਅਣਹੋਂਦ ਦਰਜ ਕੀਤੀ ਜਾਂਦੀ ਹੈ। ਲੱਗਦਾ ਹੈ ਹੂੰ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇਹਨਾਂ ਨੂੰ ਪਤਾ ਲੱਗੇਗਾ। ਬਹੁਤੇ ਪੋਲੀਟੀਸ਼ੀਅਨ ਤੇ ਮੈਨੂੰ ਇਦਾਂ ਲੱਗਦਾ ਕਿ ਹੁਣ ਤੇ ਅਖਬਾਰ ਪੜ੍ਹਨਾ ਵੀ ਕਿਤੇ ਭੁੱਲ ਗਏ ਨੇ। ਉਹ ਜਿਵੇਂ ਗਾਣਾ ਸੀ ਨਾ, ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ, ਇਹਨਾਂ ਦੇ ਹੱਥ ਜੀ, ਜਦੋਂ ਦਾ ਮੋਬਾਈਲ ਲੱਗਿਆ, ਇਹ ਤੇ ਬਹੁਤੇ ਤੇ ਮੈਨੂੰ ਲੱਗਦਾ ਕਿ ਅਖਬਾਰ ਪੜ੍ਹਨ ਨੂੰ ਵੀ ਗਏ ਨੇ। ਜੀ, ਜੀ। ਅਗਲੀ ਖਬਰ ਤੇ ਜੇਕਰ ਚੱਲੀਏ, ਉਧਰ ਮੁਆਵਜ਼ੇ ਨੂੰ ਲੈ ਕੇ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਜੀ। ਦੇਖੋ, ਇਹਨਾਂ ਦਾ ਘੇਰਾ ਤੇ ਉਹਨਾਂ ਦਾ ਕਹਿ ਲਓ ਜੇਰਾ, ਇਹ ਘੇਰਾ ਪਾਉਣਗੇ, ਉਹ ਜੇਰਾ ਕਰ ਲੈਣਗੇ, ਬਸ ਇਹ ਘੇਰਾ ਜੇਰਾ ਇਸ ਤਰ੍ਹਾਂ ਹੀ ਚੱਲਦਾ ਰਹੂਗਾ। ਭਾਜਪਾ ਦਾ ਮਤਲਬ ਕਿ ਜੇ ਪੰਜਾਬ ਦੇ ਵਿੱਚ ਸਪੇਸ ਬਣਿਆ ਤੇ ਤੁਸੀਂ ਉਸ ਦੌਰ ਨੂੰ ਕਹਿ ਸਕਦੇ ਕਿ ਇਹ ਸ਼ੁਕਰਗੁਜ਼ਾਰੀ ਕਰਨ ਜਿਸ ਦੌਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਥੇ ਚੜ੍ਹ ਲੱਗੀ ਆ, ਕਿਉਂਕਿ ਬਿਲਕੁਲ ਭਾਜਪਾ ਦੇ ਮੁਫੀਦ ਇਹ ਹਾਲਾਤ ਬਣਾ ਦਿੰਦੇ ਨੇ। ਦੇਖੋ, ਕੇਂਦਰ ਦੇ ਨਾਲ ਮੁਆਵਜ਼ੇ ਨੂੰ ਲੈ ਕੇ ਟੱਸਲ ਸੀ, ਆਪਾਂ ਪਰਸੈਂਟੇਜ ਕੱਢ ਕੇ ਦੱਸੀ ਗੱਲ ਕਿ ਦੇਖੋ ਖੁਦ ਇਹ ਮੰਨਦੇ ਆ ਕਿ 13,000 ਕਰੋੜ ਦਾ ਨੁਕਸਾਨ ਹੋਇਆ ਤੇ ਦਈ ਕਿੰਨਾ ਜਾਂਦੇ ਆ 533 ਕਰੋੜ। ਅੱਛਾ, ਹੁਣ 533 ਕਰੋੜ ਜਿਹੜਾ ਦਿੱਤਾ ਵੰਡਿਆ, ਉਹਦੇ ਚ ਫਸ ਗਏ, ਫਸ ਜੀ, ਗਏ ਕਿਉਂ? ਕਿਉਂਕਿ ਮੁਆਵਜ਼ਾ ਤੁਸੀਂ ਵੰਡ ਦਿੱਤਾ ਆਪਦਾ ਜਿੰਨਾ ਵੰਡਣਾ ਸੀਗਾ ਜੀ। ਪਰ ਜੀ, ਪਰ ਯਾਦ ਕਰੋ ਗੁਰਪ੍ਰੀਤ ਜੀ ਕਿ ਇੱਕ ਇਹਨਾਂ ਨੇ ਕੋਸ਼ ਬਣਾਇਆ ਸੀਗਾ ਜਿਹਦੇ ਵਿੱਚ ਕਹਿੰਦੇ ਕਿ ਲਿਆਓ ਪੈਸਾ, ਲਿਆਓ ਪੈਸਾ, NRI ਵੀ ਦਿਓ ਪੈਸਾ, ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਰਕਾਰ ਨੇ ਬਈ ਮੰਗਣ ਵਾਲੀ ਇੰਤਹਾ ਕਰ ਦਿੱਤੀ ਕਿ ਲਿਆਓ ਪੈਸਾ ਦਿਓ, ਲਿਆਓ ਪੈਸਾ ਦਿਓ, ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨੀ ਹੈ। ਸਰ, ਉਹ ਪੈਸਾ ਕਿੱਥੇ ਆ, ਕਿੰਨਾ ਹੈ, ਲੱਗਾ ਜੀ, ਕਿੱਥੇ ਆ? ਤਾਂ ਇਹੀ ਨੁਕਤਾ ਜਿਹੜਾ ਫਿਰ ਉਭਰਨਾ। ਹੁਣ ਭਾਰਤੀ ਜਨਤਾ ਪਾਰਟੀ ਵਾਲੇ ਕਹੀ ਜਾਂਦੇ ਆ ਕਿ ਤੁਸੀਂ ਸਿਰਫ ਜੀ, 500 ਕਰੋੜ ਦਾ ਮੁਆਵਜ਼ਾ ਵੰਡਿਆ, ਵੀ 1600 ਕਰੋੜ ਤੇ ਤੁਹਾਨੂੰ ਮੋਦੀ ਸਾਹਿਬ ਨੇ ਹੀ ਦੇ ਦਿੱਤਾ ਤੇ ਜੀ, ਤੁਸੀਂ ਵੰਡੀ ਜਾਂਦੇ ਹੋ 533 ਕਰੋੜ, ਬਾਕੀ ਦਾ ਕੀ ਆ? ਤਾਂ ਫਿਰ ਉੱਥੇ ਹੁਣ ਉਹਨਾਂ ਨੇ ਉਹ ਵੀ ਸਵਾਲ ਕਰਨਾ ਕਿ ਲਿਆਓ ਭਾਈ, ਹੂੰ, ਜਿਹੜਾ ਤੁਸੀਂ ਮਿਸ਼ਨ ਚੜ੍ਹਦੀ ਕਲਾ ਵਾਸਤੇ ਫੰਡ ਇਕੱਠਾ ਕੀਤਾ ਸੀ ਉਹਦਾ ਵੀ ਹਿਸਾਬ ਦਈ ਦਿਓ। ਜੀ, ਹੁਣ ਇਹਨਾਂ ਨੂੰ ਜਦੋਂ ਸਵਾਲ ਕਰਨਗੇ ਤੇ ਇਹਨਾਂ ਜੀ, ਦੇ ਕੋਲ ਇਹਨਾਂ ਗੱਲਾਂ ਦੇ ਜਵਾਬ ਜਿਹੜੇ ਬਹੁਤ ਘੱਟ ਹੁੰਦੇ ਆ। ਉਹ ਮਾਨ ਸਾਹਿਬ ਹੂੰ, ਕਿਤੇ ਤੁਹਾਨੂੰ ਪਤਾ ਜਦੋਂ ਉਹਨਾਂ ਦਾ ਸੂਤ ਜਿਹਾ ਬਹਿ ਜਾਵੇ, ਉਹ ਫਿਰ ਜਦੋਂ ਰੰਗ ਦੇ ਵਿੱਚ ਹੋਣ, ਇਧਰੋਂ ਉਧਰੋਂ ਮੈਨੂੰ ਸਵਾਲ ਕਰਦੇ ਆ, ਏਦਾਂ ਫਲਾਣਾ ਐ, ਮੋਦੀ ਇੰਨੇ ਮੁਲਕ ਗਾ ਦਿੰਦਾ, ਮਤਲਬ ਕਿ ਗੱਲ ਕਿੱਥੇ ਬੁੱਢੀ ਦਾ ਮਰਨਾ, ਕਿੱਥੇ ਹਾਲੋ ਕੜੂ, ਯਾਨੀ ਇੱਧਰ ਉਧਰ ਦੀ ਉਹ ਧੂਆ ਕੜੀਸ ਕਰਕੇ ਨਿਕਲ ਜਾਂਦੇ ਨੇ। ਪਰ ਜੀ, ਇਹਨਾਂ ਸਵਾਲਾਂ ਤੇ ਭਾਜਪਾ, ਤੁਸੀਂ ਦੇਖੋ, ਹੁਣ ਮੇਰੀ ਗੱਲ ਸੁਣਿਓ ਗੌਰ ਦੇ ਨਾਲ, ਮੈਂ ਭਾਜਪਾ ਦਾ ਕੋਈ ਸਪੋਰਟਰ ਨਹੀਂ ਆ, ਜੀ, ਠੀਕ ਹੈ ਜੀ। ਜਿਸ ਦਿਨ ਮੈਂ ਕਿਸੇ ਦਾ ਸਪੋਰਟਰ ਬਣਿਆ, ਮੈਂ ਅਲਵਿਦਾ ਕਹਿ ਜਾਊਂਗਾ, ਮੈਂ ਅਲਾਨੀਆ ਕਹਿਣਾ, ਮੈਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਜਾਊਂਗਾ। ਜੀ, ਮੈਂ ਉਹਨਾਂ ਦੋਗਲਿਆਂ ਚੋਂ ਨਹੀਂ, ਤਨਖਾਹਾਂ ਵੀ ਲਈ ਚੱਲੋ, ਆਡੀਅנס ਤੋਂ ਖਾਈ ਵੀ ਚੱਲੋ, ਉਹਨਾਂ ਦੇ ਇਮੋਸ਼ਨਸ ਦੇ ਨਾਲ ਪਲੇ ਵੀ ਕਰਦੇ ਚੱਲੋ, ਤੇ ਅੰਦਰ ਖਾਤੇ ਯਾਰੀਆਂ ਰੱਖੋ ਪੋਲੀਟੀਸ਼ੀਅਨਸ ਦੇ ਨਾਲ, ਤੇ ਫਿਰ ਇੱਕ ਦਿਨ ਜਾ ਕੇ ਕੁਰਸੀ ਸੰਭਾਲ ਲਓ ਤੇ ਬਣ ਜਾਓ ਕਿੰਗ, ਬਣ ਜਾਓ ਕਿੰਗ।
ਸਾਰੀ ਜ਼ਿੰਦਗੀ ਖਾਧਾ ਪੱਤਰਕਾਰਤਾ ਦਾ, ਤੇ ਮੁੜ ਕੇ ਪੱਤਰਕਾਰਾਂ ਦਾ ਗਲ ਘੁੱਟਿਆ ਜਾਂਦਾ, ਤੇ ਮੁੜ ਕੇ ਤੁਹਾਡੇ ਉਥੇ ਸੰਘੀ ਚੋਂ ਕੋਈ ਆਵਾਜ਼ ਨਹੀਂ ਨਿਕਲਦੀ। ਮੈਂ ਉਹਨਾਂ ਲੋਕਾਂ ਚੋਂ ਨਹੀਂ, ਮਾਫ ਕਰਦਾ। ਪਰ ਜੋ ਮੈਂ ਦੇਖਦਾ ਪਿਆ, ਮੈਂ ਉਹ ਗੱਲ ਹਮੇਸ਼ਾ ਕਹਿਣਾ ਹੁੰਦਾ, ਮੈਂ ਕਦੇ ਵੀ ਗੱਲ ਗੋਲ-ਮੋਲ ਨਹੀਂ ਕਰਦਾ ਗੁਰਪ੍ਰੀਤ ਜੀ, ਜੋ ਮੈਂ ਦੇਖਦਾ ਤਾਂ ਭਾਜਪਾ ਕੀ ਆ, ਤੁਸੀਂ ਦੇਖੋ ਜਿਹੜਾ ਵੀ ਮੁੱਦਾ ਹੁੰਦਾ ਹੈ, ਜਿਸ ਮੁੱਦੇ ਤੇ ਵਧੀਆ ਢੰਗ ਨਾਲ ਰਾਜਨੀਤੀ ਹੋ ਸਕਦੀ ਆ, ਉਹ ਨਾ ਅਕਾਲੀ ਚੱਕਦੇ ਆ, ਨਾ ਕਾਂਗਰਸੀ ਚੱਕਦੇ। ਉਹ ਮੁੱਦਾ ਕੌਣ ਚੱਕਦਾ? ਭਾਜਪਾ। ਤੁਸੀਂ ਜੀ ਜਿੰਨੇ ਮਰਜ਼ੀ ਚੱਕ ਕੇ ਦੇਖ ਲਓ, ਚਾਹੇ ਲੈਂਡ ਪੂਲਿੰਗ ਚ, ਚਾਹੇ ਜਿਵੇਂ ਮਰਜ਼ੀ, ਜਿੱਥੇ ਮਰਜ਼ੀ ਆ, ਕਿ ਤੁਸੀਂ ਦੇਖੋ ਸੰਜੀਵ ਅਰੋੜਾ ਤਾਂ ਕਿਸੇ ਨੇ ਮੁੱਦਾ ਚੁੱਕਿਆ ਸੀਗਾ ਜੀ ਚੱਲਦੇ ਇਲੈਕਸ਼ਨ ਦੇ ਵਿੱਚ, ਕਿ ਸੰਜੀਵ ਅਰੋੜਾ ਨੂੰ ਜਿਹੜੀ ਲੈਂਡ ਪੂਲਿੰਗ ਵਰਗੀ ਪਹਿਲੀ ਨੀਤੀ, ਯਾਨੀ ਬੇਅੰਤ ਸਿੰਘ ਸਰਕਾਰ ਵੇਲੇ ਉਹ ਜਿਹੜੀ ਲੈਂਡ ਮਿਲੀ ਸੀ, ਉਹਨੂੰ ਇਹਨੇ ਡਾਈਵਰਟ ਕਰਕੇ ਕਿਵੇਂ ਇੱਕ ਉੱਥੇ ਐਮਪਾਇਰ ਖੜਾ ਕਰ ਦਿੱਤਾ। ਜੀ ਕਿਸੇ ਨੇ ਮੁੱਦਾ ਚੁੱਕਿਆ? ਇਹ ਮੁੱਦਾ ਚੁੱਕਿਆ ਸੀ ਭਾਜਪਾ ਨੇ ਚਲਦੀ ਚੋਣ ਦੇ ਵਿੱਚ। ਸੋ ਗੱਲ ਇਹ ਆ ਕਿ ਜਿਹੜਾ ਬੰਦਾ ਫਿਰ ਇਹ ਮੁੱਦਿਆਂ ਤੇ ਖੇਡਦਾ ਹੈ ਨਾ, ਉਹ ਹੌਲੀ 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 ਪ੍ਰਵਾਨ ਹੋਣਾ ਸਟਾਰਟ ਹੋ ਜਾਂਦਾ ਹੈ। ਤਾਂ ਬਹਰਹਾਲ ਇਹ ਸਾਡੇ ਇੱਥੋਂ ਦੇ ਰਵਾਇਤੀ ਰਾਜਨੀਤਿਕ ਬੰਦਿਆਂ ਨੂੰ ਦੇਖਣਾ ਪਏਗਾ। ਅਸੀਂ ਕੱਲ 24 ਘੰਟੇ ਪਹਿਲਾਂ ਇਹ ਖਬਰ ਕਰ ਦਿੱਤੀ ਸੀ। ਇਹ ਖਬਰ ਮਤਲਬ ਕਿ 2 ਦਿਨ ਪੁਰਾਣੀ ਹੋ ਗਈ ਆ, ਤੇ ਤੁਸੀਂ ਵੇਖੋ ਕਿ ਕਿਸੇ ਰਵਾਇਤੀ ਰਾਜਨੀਤਿਕ ਦਲ ਨੇ ਇਹਨਾਂ ਨੂੰ ਸਵਾਲ ਨਹੀਂ ਕੀਤਾ ਦੋਹਾਂ ਚੀਜ਼ਾਂ ਤੇ, ਕਿ 533 1600 ਕਰੋੜ ਤੇ ਕੇਂਦਰ ਦਾ ਹੈ, ਤੁਸੀਂ ਵੰਡਿਆ 533, ਬਾਕੀ ਕਿੱਥੇ ਆ? ਤੇ ਮਿਸ਼ਨ ਜੀ ਚੜ੍ਹਦੀ ਕਲਾ ਚ ਜਿੰਨਾ ਪੈਸਾ ਤੁਹਾਡੇ ਕੋਲ ਇਕੱਠਾ ਹੋਇਆ, ਉਹਦਾ ਹਿਸਾਬ ਕਿਤਾਬ ਕਿੱਥੇ ਆ? ਕਿਸੇ ਨੇ ਸਵਾਲ ਨਹੀਂ ਕੀਤਾ। ਸਵਾਲ ਕੌਣ ਚੁੱਕ ਰਿਹਾ? ਭਾਜਪਾ। ਜੀ ਇਹ ਵੀ ਨਾ ਹੋਵੇ ਫਿਰ ਉਹ ਮਿਸ਼ਨ ਚੜ੍ਹਦੀ ਕਲਾ ਵਾਲੇ ਜਿਹੜੇ ਪੈਸੇ ਨੇ, ਮੁੜ ਕੇ ਕੋਵਿਡ ਵਾਲੇ ਪੈਸਿਆਂ ਵਾਂਗ ਜਿੱਦਾਂ ਮੋਦੀ ਸਾਹਿਬ ਨੇ ਕੀਤਾ ਸੀ, ਐਂ ਹੀ ਕਹਿ ਦੇਣ ਵੀ ਭਾਈ ਉਹ ਤਾਂ ਵੇਰਵਾ ਹੀ ਨਹੀਂ ਦਿੱਤਾ ਜਾ ਸਕਦਾ। ਕੱਲ ਪੀਐਮ ਪਹਿਲਾਂ ਕੇਅਰ ਵੀ ਫੰਡ, ਤੁਸੀਂ ਵੈਸੇ ਜ਼ਿਕਰ ਕਰ ਚੁੱਕੇ ਹੋ। ਜੀ ਜੀ ਬਿਲਕੁਲ ਜੀ ਪੀਐਮ ਕੇਅਰ ਫੰਡ ਤੇ ਅਸੀਂ ਬਹੁਤ ਪ੍ਰੋਗਰਾਮ ਕੀਤੇ ਨੇ ਗੁਰਪ੍ਰੀਤ, ਜੀ ਬਹੁਤ ਅਸੀਂ ਗੱਲਾਂ ਕੀਤੀਆਂ ਨੇ ਕਿ ਕਿਵੇਂ ਹੁਣ ਤੇ ਉਹ ਕਹਿ ਦਿੰਦੇ ਨੇ ਕਿ ਜੀ ਨਹੀਂ, ਇਹ ਤੇ ਇੱਕ ਤਰ੍ਹਾਂ ਨਾਲ ਨਿੱਜੀ ਟਰਸਟ ਹੈ। ਸਰ ਨਿੱਜੀ ਟਰਸਟ ਕਿੱਦਾਂ ਹੋ ਗਿਆ ਜਿਹਦੇ ਚ ਪ੍ਰਧਾਨ ਮੰਤਰੀ ਹੈ, ਜਿਹਦੇ ਚ ਗ੍ਰਹਿ ਮੰਤਰੀ ਹੈ, ਜਿਹਦੇ ਚ ਫਾਈਨੈਂਸ ਮਿਨਿਸਟਰ ਆ, ਜਿਹਦੇ ਜੀ ਚ ਮਤਲਬ ਕਿ ਤੁਸੀਂ ਆਫੀਸ਼ੀਅਲੀ ਪੈਸਾ ਲਿਆ ਗਵਰਨਮੈਂਟ ਦੇ ਅਦਾਰਿਆਂ ਤੋਂ, ਸੈਂਟਰ ਜੀ ਦੇ ਅਦਾਰਿਆਂ ਤੋਂ, ਆਰਮੀ ਤੋਂ ਪੈਸਾ ਲਿਆ ਹੋਇਆ, ਜੀ ਜਿਹਦੇ ਵਿੱਚ ਤੁਸੀਂ ਬਹੁਤ ਕੁਝ ਮਤਲਬ ਕਿ ਜਿੱਦਾਂ ਉਹ ਕਾਰਪੋਰੇਟ ਦਾ ਜਿਹੜਾ ਹੁੰਦਾ ਫੰਡ, ਜੀ ਉਹ ਲਿਆ ਹੋਇਆ, ਜੀ ਜਿਹੜਾ ਦੇਣਾ ਹੁੰਦਾ ਸੀਆਰਐਸ, ਕੁਝ ਬੋਲਦੇ ਇਸ ਤਰ੍ਹਾਂ ਦਾ। ਤਾਂ ਮਤਲਬ ਕਿ ਉਹੀ ਗੱਲ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਕੋਈ ਹਿਸਾਬ ਕਿਤਾਬ ਅੱਜ ਤੱਕ ਦਿੱਤਾ ਹੀ ਨਹੀਂ, ਕਿੰਨਾ ਆਇਆ ਕਿੰਨਾ ਲੱਗਿਆ। ਅਖੀਰ ਹੁਣ ਇਹ ਵੀ ਇਹੋ ਹੀ ਆ। ਤਾਂ ਤੁਸੀਂ ਵੇਖੋ ਕਿ ਕੋਈ ਆਨਲਾਈਨ ਹਿਸਾਬ ਕਿਤਾਬ ਹੈਗਾ ਵੀ ਇੰਨੇ ਪੈਸੇ ਹੁਣ ਤੱਕ ਆ ਚੁੱਕੇ ਆ। ਜੇ ਪਾਰਦਰਸ਼ਤਾ ਰੱਖਣੀ ਹੋਵੇ ਕਿ ਤੁਹਾਨੂੰ ਆਨਲਾਈਨ ਸਾਰਾ ਕੁਝ ਕਰ ਦੇਣਾ ਚਾਹੀਦਾ ਕਿ ਹੁਣ ਤੱਕ ਇੰਨੇ ਪੈਸੇ ਆ ਗਏ ਨੇ। ਜੀ ਜੀ ਇਹ ਪੈਸੇ ਸਾਰਿਆਂ ਤੋਂ ਲਏ ਨੇ, ਤੇ ਆਰਟੀਆਈ ਚ ਜਵਾਬ ਮੰਗਣ ਦਾ, ਇਸ ਦੀ ਜਾਣਕਾਰੀ ਮੰਗਣ ਦਾ ਹੱਕ ਤੁਹਾਡੇ ਤੋਂ ਖੋਹ ਲਿਆ। ਸੋ ਅੱਗੇ ਚੱਲਦੇ ਆ। ਉਧਰ ਸ਼ਾਮ ਖੇੜਾ ਦੇ ਵਿੱਚ ਈਡੀ ਨੇ ਮਾਰਿਆ ਛਾਪਾ ਜੀ। ਬਿਲਕੁਲ, ਜਿੱਥੋਂ ਮੈਂ ਬੋਲ ਰਿਹਾ ਤੁਹਾਡੇ ਨਾਲ, ਇੱਥੋਂ ਸ਼ਾਮ ਖੇੜਾ ਇੰਨੀ ਕੁ ਦੂਰ ਆ ਕਿ ਜੇ ਸਾਈਕਲ ਤੇ ਵੀ ਮੈਂ ਜਾਵਾਂ ਤੇ ਮਿੰਟ 5 ਹੀ ਲੱਗਦੇ ਨੇ। ਤਾਂ ਗੱਲ ਇਹ ਆ ਕਿ ਸ਼ਾਮ ਖੇੜਾ ਦੇ ਵਿੱਚ ਅੱਜ ਈਡੀ, ਮੈਂ ਕਿਸੇ ਆਪਣੇ ਮਿੱਤਰ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਥੋੜਾ ਜਿਹਾ ਫਿਟਿੰਗ ਦਾ ਕੰਮ ਸੀਗਾ, ਤੁਹਾਡੇ ਵਰਗਾ ਮੁੰਡਾ ਮਤਲਬ ਕੰਮ ਧੰਦਾ ਅੱਛਾ ਕਰਦਾ ਹੈ, ਤੇ ਮੇਰਾ ਦੋਸਤ ਹੈ ਆਮ ਆਦਮੀ ਪਾਰਟੀ ਦਾ ਸਮਰਥਕ, ਬਹੁਤ ਤਕੜਾ ਚੀੜਾ। ਮੈਂ ਕਿਹਾ ਯਾਰ ਤੂੰ ਤੇ ਆਮ ਆਦਮੀ ਪਾਰਟੀ ਵਾਂਗੂ ਬਸ ਲਾਰਿਆਂ ਤੇ ਹੀ ਹੋ ਗਿਆ ਹੈ, ਕੰਮ ਕਰ ਜਾ ਮੇਰਾ। ਤੇ ਢੀਠ ਮੈਂ ਵੀ ਬੜਾ, ਮੈਂ ਵੀ ਖੜਾ ਨਹੀਂ ਛੱਡਣਾ, ਢੀਠ ਵੋਟਰ ਵਾਂਗੂ ਮੈਂ ਵੀ ਤੇਰੇ ਮਗਰ ਹੀ ਲੱਗਾ। ਉਹ ਕਹਿੰਦਾ ਨਹੀਂ, ਸਾਡੇ ਪਿੰਡ ਈਡੀ ਆਈ ਹੈ ਵੀਰੇ, ਸਾਡੇ ਤੇ ਈਡੀ ਦਾ ਛਾਪਾ ਪੈ ਗਿਆ। ਮੈਂ ਸਰਕਾਰ ਤੇ ਈਡੀ ਦਾ? ਮੈਂ ਕਿਹਾ ਤੂੰ ਤੇ ਸਪੋਰਟਰ, ਕਿਤੇ ਤੈਨੂੰ ਘੇਰ ਲਿਆ। ਉਹ ਕਹਿੰਦਾ ਨਹੀਂ, ਸਾਡੇ ਪਿੰਡ ਈਡੀ ਆਈ ਹੈ, ਸਾਨੂੰ ਚਾਅ ਚੜਿਆ ਵੀ ਈਡੀ ਦੇਖਣੀ ਹੈ। ਮੈਂ ਕਿਹਾ ਕਰ ਲਾ ਗੱਲ, ਦਿਹਾੜੀ ਤੋੜ ਕੇ ਬੈਠਾ, ਈਡੀ ਦੇਖਣੀ ਹੈ ਨੇ। ਫਿਰ ਮੇਰੇ ਥੋੜੇ ਕੰਨ ਜੇ ਖੜੇ ਹੋਏ, ਮੈਂ ਕਿਹਾ ਈਡੀ ਕਿੱਧਰ ਆ ਗਈ ਸਾਡੇ ਪਿੰਡਾਂ 'ਚ? ਜੀ ਤਾਂ ਬਾਅਦ ਚ ਪਤਾ ਲੱਗਿਆ ਉਹ ਜਿਹਦੇ ਵੱਲ ਆਈ ਉਹ ਵੀ ਨੋ ਨਹੀਂ ਹੈ ਮੇਰਾ, ਹੁਣ ਸਾਰੇ ਜਾਣਦੇ, ਮੈਂ ਤਾਂ ਪੜ੍ਹਿਆ ਹੀ ਉਸੇ ਪਿੰਡ ਆ। ਤੂੰ ਕਹਿਣ ਦਾ ਮਤਲਬ ਹੈ ਕਿ ਇਹ ਕੋਈ ਫੀਮ ਦੀ ਰਿਕਵਰੀ ਸੀਗੀ ਸਰਸੇ 10-11 ਜੀ ਕਿਲੋ ਦੀ। ਉਹਦੇ ਵਿੱਚੋਂ ਗਾਂ ਤੁਹਾਨੂੰ ਪਤਾ ਹੀ ਹੈ ਜਿਹੜੇ ਖਾਣ ਪਾਣ ਵਾਲੇ ਹੁੰਦੇ ਆ, ਉਹ ਲਿਆਉਣ ਵਾਲੇ, ਜੀ ਉਹ ਚੜ ਗਏ ਟੇਟੇ, ਉਹਨਾਂ ਦੇ ਰਡਾਰ ਤੇ ਆ ਗਏ, ਤੇ ਉਹਨਾਂ ਨੇ ਸਾਰੇ ਹੀ ਉਹ ਨੈਟਵਰਕ ਵਾਲੇ ਖੰਗਾਲਣੇ ਸ਼ੁਰੂ ਕਰ ਦਿੱਤੇ ਆ। ਤਾਂ ਫਿਰ ਉਹ ਈਡੀ ਇਸ ਪਿੰਡ ਦੇ ਵਿੱਚ ਵੀ ਆ ਗਈ, ਸਾਡੇ ਇਲਾਕੇ ਵਾਲੇ ਤੇ ਅੱਜ ਵਹਿੰਦੇ ਫਿਰਦੇ ਵੀ ਈਡੀ। ਉਹਨਾਂ ਨੂੰ ਐ ਲੱਗਾ ਵੀ ਜਿਵੇਂ ਕੋਈ ਮਤਲਬ ਕਿ ਕੋਈ ਉਤੋਂ ਕੋਈ ਉਪਗ੍ਰਹਿ ਆਉਣਾ, ਕੋਈ ਏਦਾਂ ਦਾ ਵੀ ਈਡੀ ਕੋਈ ਜੀ ਇਹੋ ਜਿਹੀ ਚੀਜ਼ ਆ। ਉੱਥੇ ਲੋਕ ਉੱਥੇ ਜਮਾਵੜਾ ਲਾ ਕੇ ਬੈਠੇ ਸਨ ਕਿ ਈਡੀ ਆਣੀ ਹੈ, ਈਡੀ ਆਣੀ ਹੈ। ਤਾਂ ਖੈਰ ਈਡੀ ਕੀ, ਈਡੀ ਤੇ ਬੰਦੇ ਹੀ ਆ। ਤਾਂ ਬਹਰਹਾਲ ਉਹ ਹੋਈ ਆ, ਮਤਲਬ ਕਿ ਸਰਚ ਵਗੈਰਾ ਹੋਈ ਆ, ਉਹਦੇ 'ਚ ਫਿਰ ਪਤਾ ਲੱਗ ਗਿਆ ਵੀ ਇਹ ਬੰਦੇ ਤੇ ਮਾਲ ਠਾਲ ਖਾਣ ਵਾਲੇ ਸੀ, ਇਹ ਤੇ ਖਾਣ ਪੀਣ ਵਾਲੇ ਹੀ ਆ ਤਗੜਾ ਮੋਟਾ ਕੰਮ ਵਾਲੇ ਤਾਂ ਪਿੱਛੇ ਹੀ ਆ। ਤਾਂ ਈਡੀ ਨੇ ਜਿਹੜੀ ਆ ਚੰਗੀ ਤਰ੍ਹਾਂ ਥੱਲੀ ਮਚਾਈ ਸਾਡੇ ਅੱਜ ਸਵੇਰੇ ਸਵੇਰੇ। ਜੀ ਮੈਂ ਰਹਿ ਗਿਆ ਇੱਥੇ ਵੈਸੇ, ਈਡੀ ਮੈਂ ਨਹੀਂ ਵੇਖੀ।
ਜੀ, ਇੱਥੇ ਤਾਂ ਜੇਸੀਬੀ ਦੇਖਣ ਦੇ ਲਈ ਮੇਲਾ ਲੱਗ ਜਾਂਦਾ ਹੈ ਤੇ ਇਹ ਤਾਂ ਫੇਰ ਈਡੀ ਹੈ, ਚਲੋ ਹਾਂਜੀ, ਦੇਖਣੀ ਸੀ। ਕੰਮ ਤੁਹਾਡਾ ਸਹੀ ਕਰ ਹੈ। ਜੂਗਾ ਕੋਈ ਨਾ, ਪਹਿਲਾਂ ਈਡੀ ਵਾਲੇ ਪਾਸਿਓਂ ਵਿਹਲਾ ਹੋ ਜਾਏ ਬੰਦਾ। ਹਾਂ, ਮੈਂ ਤੁਹਾਨੂੰ ਦੱਸਿਆ ਤਾਂ ਹੈ, ਮੈਂ ਬੜਾ ਢੀਠ ਵੋਟਰ ਵਾਂਗੂ ਹੈ। ਮੈਂ ਉਹਦਾ ਖੜਾ ਨਹੀਂ ਛੱਡਣਾ, ਉਹ ਆਮ ਆਦਮੀ ਪਾਰਟੀ ਦਾ ਸਪੋਰਟਰ ਬਹੁਤ ਤਗੜਾ। ਲਓ ਜੀ, ਅੱਗੇ ਚੱਲਦੇ ਹਾਂ। ਉੱਧਰ ਟਰੰਪ ਸਾਹਿਬ ਪਤਾ ਨਹੀਂ ਕੀ ਚਾਹੁੰਦੇ ਨੇ ਮੋਦੀ ਸਾਹਿਬ ਦੇ ਕੋਲੋਂ। ਇੱਧਰੋਂ ਮੋਦੀ ਸਾਹਿਬ ਚੁੱਪ ਵੱਟੀ ਬੈਠੇ ਨੇ, ਬੋਲਣਾ ਨਹੀਂ ਚਾਹੁੰਦੇ, ਤੇ ਟਰੰਪ ਸਾਹਿਬ ਚੁੱਪ ਨਹੀਂ ਹੋਣਾ ਚਾਹੁੰਦੇ। ਇੱਕ ਵਾਰ ਫਿਰ ਤੋਂ ਉਹਨਾਂ ਨੇ ਨਵਾਂ ਦਾਅਵਾ ਕੀਤਾ ਹੈ। ਦਾਅਵਾ ਪੁਰਾਣਾ ਹੈ, ਗੱਲ ਇੱਕ ਵਾਰ ਮੁੜ ਤੋਂ ਉਹਨਾਂ ਨੇ ਦੁਹਰਾਈ ਹੈ। ਹਾਂ ਜੀ, ਦੇਖੋ ਡੋਨਲਡ ਟਰੰਪ ਹੋਰੀ ਕਹਿ ਰਹੇ ਨੇ ਕਿ ਭਾਈ ਟ੍ਰੇਡ ਡੀਲ ਹੋ ਜਾਏਗੀ, ਸਾਰਾ ਕੁਝ ਠੀਕ ਹੈ ਜੀ, ਐਵਰੀਥਿੰਗ ਇਜ਼ ਓਕੇ। ਉਹ ਕਹਿੰਦੇ ਕਿ ਮੋਦੀ ਸਭ ਤੋਂ ਚੰਗੇ ਦਿਖਣ ਵਾਲੇ ਇਨਸਾਨ ਹੈ। ਜਿਹੜਾ ਮੱਖਣ ਲਾਉਂਦੇ ਆ ਨਾ ਟਰੰਪ ਸਾਹਿਬ, ਬਸ ਇਹੀ ਦਿਲ ਜਿੱਤ ਲੈਂਦਾ। ਉਹ ਕਹਿੰਦੇ ਜਲਦੀ ਟ੍ਰੇਡ ਡੀਲ ਕਰਾਂਗੇ, ਫਿਰ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਆਪਸ ਦੇ ਵਿੱਚ ਇਹ ਦਵੈਸ਼ ਹੈ, ਤਲਖੀ ਦਾ ਮਾਹੌਲ ਹੈ, ਖਤਮ ਕਰ ਦਿਆਂਗੇ। ਮੈਂ ਤਾਂ ਕਹਿੰਦਾ ਕਿ ਇਹ ਹੈ ਪੀਸ ਪ੍ਰੈਜ਼ੀਡੈਂਟ, ਮਤਲਬ ਜੀ। ਸ਼ਾਂਤੀ ਦਾ ਦੂਤ ਪ੍ਰੈਜ਼ੀਡੈਂਟ ਹੈ। ਤੋ ਖੈਰ ਦੇਖੋ, ਗੱਲ ਇਹ ਆ ਕਿ ਟ੍ਰੇਡ ਡੀਲ ਮੈਨੂੰ ਲੱਗਦਾ ਇਹਨਾਂ ਨੇ ਕਰਵਾ ਹੀ ਲੈਣੀ ਹੈ। ਜਿਹੜਾ ਹਿਸਾਬ ਕਿਤਾਬ ਬਣਿਆ, ਰਸ਼ੀਆ ਤੋਂ ਤੇਲ ਸਸਤਾ ਜਿਹੜਾ ਮਿਲਦਾ ਸੀ ਉਹ ਘੱਟ ਕਰਕੇ ਇੰਡੀਆ ਨੇ ਅਮਰੀਕਾ ਤੋਂ ਮਹਿੰਗਾ ਤੇਲ ਆ ਜਿਹੜਾ ਉਹ ਹੁਣ ਵਧਾ ਕੇ ਬਈ ਪਰਚੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਟਨ ਦੇ ਜੀ। ਵਿੱਚ ਪਹਿਲਾਂ ਹੀ ਤੁਹਾਨੂੰ ਪਤਾ ਹੈ ਡਿਊਟੀ ਤੇ ਇਹਨਾਂ ਨੇ ਛੋਟ ਦੇ ਦਿੱਤੀ ਆ, ਰਿਲੈਕਸੇਸ਼ਨ ਦੇ ਦਿੱਤੀ ਆ। ਇੱਕ ਦੋ ਸੂਤਰ ਹੈਗੇ, ਇੱਕ ਦੋ ਨੁਕਤੇ ਹੈਗੇ ਆ ਜਿਨ੍ਹਾਂ ਤੇ ਅੜ ਫਸਿਆ, ਤੇ ਅਖੀਰ ਥੋੜਾ ਬਹੁਤਾ ਇਧਰੋਂ ਉਧਰੋਂ ਕਰਕੇ ਹੋ ਸਕਦਾ ਟ੍ਰੇਡ ਡੀਲ ਕਰਾ ਕੇ ਤੇ ਇੱਕ ਦਿਨ ਇਦਾਂ ਦਾ ਮੌਕਾ ਆਵੇ ਜਿਸ ਦਿਨ ਮੋਦੀ ਸਾਹਿਬ ਤੋਂ ਸਿਫਾਰਿਸ਼ ਕਰਵਾ ਲੈਣ ਕਿ ਨੋਬਲ ਦਈ ਦਿਓ ਹਮਕੋ ਭਈਆ। ਜੀ। ਵੈਸੇ ਵੀ ਸਿਫਾਰਸ਼ਾਂ ਤਾਂ ਪਵਾਈ ਜਾਂਦੇ ਨੇ, ਜਿਹੜੇ ਵੀ ਵਰਲਡ ਦੇ ਕਿਸੇ ਦੇਸ਼ ਦੇ ਲੀਡਰ ਨੂੰ ਮਿਲਦੇ ਨੇ, ਉਹ ਬੰਦਾ ਬਾਹਰ ਨਿਕਲਦਿਆਂ ਪਤਾ ਨਹੀਂ ਤੇ ਅੰਦਰ ਕੀ ਅਗਲੇ ਅਗਲੇ ਸੁਣਾਉਂਦੇ ਮਿਲਦੇ ਨੇ। ਇਸੇ ਸ਼ਰਤ ਤੇ ਆ ਕਿ ਇਸੇ ਸ਼ਰਤ ਤੇ ਆ ਕਿ ਭਰਾਵਾ ਗੁਜ਼ਾਰਿਸ਼ ਇਹ ਹੈ ਕਿ ਪਹਿਲੇ ਸਿਫਾਰਿਸ਼ ਕਰੇਗਾ ਤਾਂ ਹੀ ਅਸੀਂ ਆਵਾਂਗੇ ਮਿਲਣ। ਬਾਹਰ ਜਾਂਦਿਆਂ ਪਹਿਲੀ ਇਹ ਗੱਲ ਕਰਨੀ ਆ ਵੀ ਭਾਈ ਇਹ ਜਨਾਬ ਨੂੰ ਦਿਓ ਜਿਹੜੀ ਚੀਜ਼ ਇਹ ਚਾਹੁੰਦੇ ਨੇ, ਨਹੀਂ ਤਾਂ ਫੇਰ ਚੰਗਾ ਨਹੀਂ ਹੋਊਗਾ। ਹਾਂ, ਲੈ ਕੇ ਹੀ ਹਟਣਗੇ, ਮੈਨੂੰ ਜਿਵੇਂ ਲੱਗਦਾ ਲੈ ਜਿਵੇਂ ਲੈਣਗੇ। ਜਿਵੇਂ ਜਿ- ਜਿਵੇਂ ਚੰਗਾ ਸਿੰਗਰ ਡਿਮਾਂਡ ਕਰਦਾ ਨਾ, ਪਹਿਲਾਂ ਇਹ ਦੱਸੋ ਕਿ ਸਾਊਂਡ ਕਿਹੜਾ ਹੈ। ਇਹ ਜੀ, ਪਹਿਲਾਂ ਜੀ। ਡਿਮਾਂਡ ਇਹ ਕਰਦੇ ਹੋਣੇ, ਪਹਿਲਾਂ ਐ ਦੱਸੋ ਵੀ ਤੁਹਾਡੇ ਸਾਊਂਡ ਦੇ ਵਿੱਚੋਂ ਸਿਫਾਰਿਸ਼ ਨਿਕਲੇਗੀ ਕਿ ਨਹੀਂ। ਇਹ ਖੰਨੇ ਵਾਲਾ ਸਾਊਂਡ ਚਾਹੁੰਦੇ ਨੇ। ਲਓ ਜੀ, ਦੇਖਦੇ ਹਾਂ ਬਣਦਾ ਕੀ ਹੈ। ਇਸ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ।